वाहिगुरू जी का खालसा वाहिगुरू जी की फतेह। दोस्तों थोड़ा मनपसंद प्रोग्राम पते दी गल लैके एक बार फिर हाजिर हो गए हैं। हफ्तावारी के साडा प्रोग्राम हुंदा जिहदे उत्ते चलंत मुद्दिआं आपां छुहणे हुंदे आ, उहदे उत्ते विचार चर्चा करते हैं। साडे नाल इस प्रोग्राम दे विच साडे बहुत ही खास कौम दे विद्वान पत्रकार अवतार सिंह जी जुड़ते हुंदे ने, जो कि सानू बहुत बखूबी हर मसले दे उत्ते एनालाइज करके गलबात समझाउंदे ने। ते अज भी साडे नाल वो जुड़ चुके ने अपना कीमती समा कढ के। ते उन्हां नूं सब तो पहला आपां फतेह दी सांझ पा के प्रोग्राम दे विच जी आयां नूं कहांगे ते फिर अज दे मसलिआं बारे गलबात करांगे। भाई साहब जी, सब तो पहला वाहिगुरू जी का खालसा वाहिगुरू जी की फतेह, जी आयां नूं करदे आ तुहानूं। वाहिगुरू जी का खालसा वाहिगुरू जी की फतेह भाजी। सो सब तो पहला साडे कोल मसला हैगा जी, पंजाब दे विच एक आपसी एक पार्टी राजनीतिक पार्टी यानी कि कांग्रेस दे विचकार एक खाना जंगी जिहड़ी हैगी आ पिछले दिनों शुरू हो गई है। कैप्टन सिद्धू विवाद जो कि घटन की बजाय वाधदा जा रहा। पहला तो इस तरह होंदा सी भी थोड़ी बहुती नोक झोक होंदी रही सी, पर उस तो बाद खत्म हो जाती सी सुर्खियां बन के। इस बार ये हर एक टीवी चैनल सोशल मीडिया के उत्ते बनी हुई है। तो मैनूं लगदा कि दोनों लीडरां दा आपसी एक गुस्सा जिहड़ा है वो नित दिन फुटदा, नਵੇਂ नਵੇਂ बयान दिते जांदे ने। इत्थों तक कि इस तरह के बयान भी आ गए कि किसी एक लीडर का यानी कि दूसरे नूं कहना कि तेरा मानसिक संतुलन तक ठीक नहीं हैगा। सो मीटिंगां हो रही ने, ये भी खबरां जिहड़ियां बाहर आ रही हैं कि गुप्त मीटिंगां कीतियां जा रही हैं। सो किवें देखदे हो कांग्रेस पंजाब जिहड़ी हैगी है इहदी आपसी खाना जंगी चल पई है ते इहदा भविख किस तरह देखदे हो? क्योंकि 2022 तां अपणियां बरूहां दे उत्ते खड़ा होया, किवें चोण लड़ी जाएगी, किवें पार्टी प्रचार करेगी? हाँ जी हाँ जी, जिस तरह कैप्टन अमरिंदर सिंह का एक रहा है भी लगातार पंजाब के मसलिਆਂ बारे बोलते रहे सी, इसे करके उन्होंने वोटां पईयां सी भी शायद वो जिहड़ा 2002 च कैप्टन अमरिंदर सिंह आया सी ਉਹ ਹੀ ਦੁਬਾਰੇ ਆਇਆ ਹੈਗਾ। ਪਰ ਉਸ ਗੱਲੋਂ ਸਾਰਿਆਂ ਨੂੰ ਨਿਰਾਸ਼ਤਾ ਸਾਹਮਣੇ ਆਈ ਹੈ। ਸੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਤੇ ਖਾਸ ਕਰਕੇ ਸਿੱਖ ਪੰਥ ਲਈ ਉਹ ਕਾਰਵਾਈਆਂ ਨਹੀਂ ਕਰ ਸਕਿਆ ਜਿਹੜੀਆਂ ਉਹ ਕਰਨ ਦਾ ਵਾਅਦਾ ਕਰਕੇ ਆਏ ਸੀ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ। ਸੋ ਉਹਨਾਂ ਨੇ ਬੜੀਆਂ ਤਕਨੀਕੀ ਉਲਝਣਾਂ ਰਾਹੀਂ ਤੇ ਗੁੰਝਲਾਂ ਰਾਹੀਂ ਉਸ ਮਸਲੇ ਨੂੰ ਠੰਡੇ ਬਸਤੇ ਪਾ ਦਿੱਤਾ ਤੇ ਦੋਸ਼ੀ ਜ਼ਮਾਨਤਾਂ ਲੈ ਕੇ ਤੇ ਹੁਣ ਹਾਈ ਕੋਰਟ ਤੋਂ ਸਾਰਾ ਕੇਸ ਰੱਦ ਕਰਾ ਕੇ ਤੇ ਨਜ਼ਾਰੇ ਲੈਂਦੇ ਫਿਰ ਰਹੇ ਆ। ਸੋ ਉਸ ਸੰਦਰਭ ਵਿੱਚ ਜਿਹੜੇ ਕਾਂਗਰਸ ਦੇ, ਕਿਉਂਕਿ ਆਮ ਵਰਕਰਾਂ ਨੂੰ ਕਾਂਗਰਸ ਦੇ ਐਮਐਲਏ ਨੂੰ ਬਾਹਰ ਨਿਕਲਣਾ ਔਖਾ ਹੋ ਗਿਆ, ਕਿਉਂਕਿ ਉਹਨਾਂ ਨੇ ਹੁਣ 4 ਮਹੀਨਿਆਂ ਨੂੰ ਵੋਟਾਂ ਮੰਗਣ ਲਈ ਜਾਣਾ। ਸੋ ਲੋਕਾਂ ਕੋਲ ਕਹਿਣ ਲਈ ਕੁਛ ਨਹੀਂ ਹੈ, ਲੋਕ ਵਾਰ-ਵਾਰ ਪੁੱਛਦੇ ਆ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ। ਸੋ ਉਸ ਸੰਦਰਭ ਵਿੱਚ ਹੀ ਕਾਂਗਰਸ ਦੀ ਨਵੀਂ ਕਿਸਮ ਦੀ ਪਾਲਾਬੰਦੀ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਕੈਪਟਨ ਜਿਹੜੇ ਪ੍ਰਗਟ ਸਿੰਘ ਸੀਗੇ ਉਹ, ਤੇ ਹੁਣ ਨਾਲ ਚਰਨਜੀਤ ਸਿੰਘ ਚੰਨੀ ਵੀ ਆ ਜਿਹੜੇ ਉਹ ਰਲ ਗਏ ਨੇ। ਸੋ ਕਾਫੀ ਵੱਡੀ ਪੱਧਰ ਤੇ ਜਿਹੜੀਆਂ ਬਗਾਵਤ ਦੀਆਂ ਸੁਰਾਂ ਨੇ ਉਹ ਆ ਰਹੀਆਂ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬਗਾਵਤ ਨੂੰ ਖਤਮ ਕਰਾਉਣ ਤੇ ਸੁਲ੍ਹਾ ਸਫਾਈ ਕਰਾਉਣ ਦੇ ਯਤਨ ਵੀ ਸਾਨੂੰ ਪਤਾ ਲੱਗਿਆ ਵੀ ਸਾਹਮਣੇ ਹੋ ਰਿਹਾ। ਸੋ ਪਹਿਲੀ ਮੀਟਿੰਗ ਆ ਜਿਹੜੀ ਜਿਹਦੇ ਬਾਰੇ ਬਹੁਤ ਵੱਡਾ ਧਮਾਕਾ ਹੋਇਆ ਉਹ ਪੰਚਕੂਲੇ ਵਿੱਚ ਹੋਈ ਦੱਸੀ ਜਾਂਦੀ ਹੈ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਿਨਾਂ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਆ ਜਿਹੜੇ ਉਹ ਸ਼ਾਮਲ ਹੋਏ, ਜਿਹਦੇ ਵਿੱਚ ਪੰਜਾਬ ਦੇ ਕਾਂਗਰਸ ਦੀ ਪ੍ਰਧਾਨਗੀ ਬਦਲਣ ਤੇ ਈਵਨ ਮੁੱਖ ਮੰਤਰੀ ਦਾ ਚਿਹਰਾ ਬਦਲਣ ਦੇ ਵੀ ਚਰਚੇ ਹੋਏ। ਸੋ ਉਸ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵੇ ਦੀ ਜੋੜੀ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ, ਜਿਹਦੇ ਵਿੱਚ ਨਵਜੋਤ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣਗੇ ਤੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਗਿਆ। ਉਹਨਾਂ ਦੇ ਆਲੇ ਦੁਆਲੇ ਕਾਫੀ ਸਾਰੇ ਐਮਐਲਏ ਜੁੜੇ, ਕੁਛ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਐਮਐਲਏ ਦਾ ਯਾਰ ਲੀਡਰ ਹੈਗੇ ਆ ਉਹ ਵੀ ਇਸ ਜੋੜੀ ਦੇ ਨਾਲ ਆਏ ਤੇ ਉਸ ਬਗਾਵਤ ਦੀਆਂ ਸੁਰਾਂ ਸਾਹਮਣੇ ਆਈਆਂ। ਉਹ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਵਿੱਚ ਰੰਧਾਵਾ ਤੇ ਸੁਨੀਲ ਜਾਖੜ ਨੇ ਅਸਤੀਫਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੈਸੇ ਨਕਾਰਿਆ ਤੇ ਨਾਲ ਹੀ ਧਮਕੀ ਵੀ ਦਿੱਤੀ ਵੀ ਜੇ ਕੋਈ ਇੱਥੋਂ ਜਾਣਾ ਚਾਹੁੰਦਾ ਤਾਂ ਚਲੇ ਜਾਵੇ, ਮੈਨੂੰ ਕੋਈ ਪਰਵਾਹ ਨਹੀਂ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਅੱਖੜਰਾ ਵਤੀਰਾ ਅਪਣਾਇਆ। ਇਸ ਕਰਕੇ ਨਵਜੋਤ ਸਿੰਘ ਸਿੱਧੂ ਵੀ ਹੁਣ ਬੜੀ ਹਾਲੇ ਤਾਂ ਸਾਫ਼ ਗੇਮ ਖੇਡ ਰਹੇ ਆ। ਹਾਲੇ ਉਹਨਾਂ ਦਾ ਸਮਝ ਨਹੀਂ ਆ ਰਿਹਾ ਵੀ ਉਹ ਪਾਰਟੀ ਦੇ ਵਿੱਚ ਰਹਿਣਗੇ, ਪਾਰਟੀ ਚੋਂ ਬਗਾਵਤ ਕਰਨਗੇ, ਜਾਂ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਊਗਾ, ਜਾਂ ਉਹ ਪਾਰਟੀ ਦੇ ਵਿੱਚ ਰਹਿ ਕੇ ਇੱਕ ਵੱਖਰਾ ਧੜਾ ਬਣਾਉਣਗੇ। ਕਾਫੀ ਕਿਸਮ ਦੀਆਂ ਗੁੰਝਲਾਂ ਨੇ। ਜਿਸ ਕਿਸਮ ਦੀ ਬਿਆਨਬਾਜ਼ੀ ਉਹ ਸੌਫਟ ਜੀ ਬਿਆਨਬਾਜ਼ੀ ਕਰ ਰਹੇ ਆ, ਲੱਗਦਾ ਨਹੀਂ ਵੀ ਉਹ ਪੈਰ ਜੋੜ ਕੇ ਛੱਕਾ ਮਾਰਨਗੇ। ਲੋਕ ਉਮੀਦ ਕਰਦੇ ਸੀ ਉਹ ਪੈਰ ਜੋੜ ਕੇ ਛੱਕਾ ਮਾਰਨਗੇ, ਪਰ ਉਹ ਬੜੇ ਇਤਮਾਨਾਨ ਨਾਲ ਚੱਲ ਰਹੇ ਆ, ਬੜੇ ਢੰਗ ਨਾਲ ਚੱਲ ਰਹੇ ਆ। ਹੁਣ ਵੀ ਉਹਨਾਂ ਦੇ ਜਿਹੜੇ ਰੀਸੈਂਟ ਟਵੀਟ ਆਏ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬ ਵਿੱਚ ਅਕਾਲੀਆਂ ਦਾ ਰਾਜ ਹੈ, ਕਾਂਗਰਸ ਦਾ ਨਹੀਂ ਹੈ। ਉਹ ਕਹਿੰਦਾ ਵੀ ਸਾਰੀ ਅਫਸਰਸ਼ਾਹੀ ਅਕਾਲੀਆਂ ਦੇ ਕੰਮ ਕਰ ਰਹੀ ਹੈ, ਅਕਾਲੀਆਂ ਦੇ ਕਹਿਣ ਤੇ ਫੈਸਲੇ ਲਏ ਜਾ ਰਹੇ ਆ, ਕਾਂਗਰਸੀਆਂ ਨੂੰ ਕੋਈ ਨਹੀਂ ਪੁੱਛਦਾ ਜੀ। ਇਹ ਸਾਰਾ ਕੁਛ ਹੈ ਜਿਹੜਾ ਘੜਮੱਸ ਪੈ ਰਿਹਾ ਹੋਇਆ। ਹੁਣ ਦੂਜੇ ਪਾਸਿਓਂ ਇਹ ਆ ਰਿਹਾ ਹੈਗਾ ਵੀ ਦੂਜੀ ਮੀਟਿੰਗ ਆ ਉਹ ਸੁਖਜਿੰਦਰ ਸਿੰਘ ਰੰਧਾਵੇ ਦੇ ਘਰ ਹੋਈ ਆ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਸੀ। ਸੋ ਹੁਣ ਨਵੀਂ ਸਫਬੰਦੀ ਹੋ ਰਹੀ ਆ
ਜਦੋਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਇਹ ਪਤਾ ਲੱਗਿਆ, ਇਹ ਮਹਿਸੂਸ ਹੁੰਦਾ ਵੀ ਹੋ ਸਕਦਾ ਸਿੱਧੂ ਪਾਰਟੀ ਛੱਡ ਕੇ ਚਲਿਆ ਜਾਵੇ ਜਾਂ ਕਿਧਰੇ ਹੋਰ ਚਲਿਆ ਜਾਵੇ, ਉਹਨੇ ਨਵਜੋਤ ਸਿੱਧੂ ਨਾਲੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਆ। ਉਹਨੇ ਹੁਣ ਆਪਦੇ ਆਪ ਨੂੰ ਲੀਡਰ ਦੇ ਤੌਰ ਤੇ ਸਥਾਪਿਤ ਕਰਨਾ ਸ਼ੁਰੂ ਕੀਤਾ। ਉਹਦੇ ਨਾਲ ਪ੍ਰਤਾਪ ਸਿੰਘ ਬਾਜਵਾ ਜੁੜ ਗਏ ਨੇ, ਚਰਨਜੀਤ ਸਿੰਘ ਚੰਨੀ ਜਿਹੜੇ ਕਿ ਮੰਤਰੀ ਆ ਉਹ ਜੁੜ ਗਏ ਨੇ, ਈਵਨ ਗੁਰਪ੍ਰੀਤ ਸਿੰਘ ਕਾਂਗੜ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸੱਜਾ ਹੱਥ ਮੰਨਿਆ ਜਾਂਦਾ, ਉਹ ਵੀ ਇਸ ਬਗਾਵਤ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਇਆ ਤੇ ਰਵਨੀਤ ਸਿੰਘ ਬਿੱਟੂ ਵੀ ਸ਼ਾਮਲ ਹੋਇਆ। ਇਹਦੇ ਨਾਲ ਹੀ ਸਾਨੂੰ ਪਤਾ ਲੱਗਿਆ ਹੈਗਾ ਵੀ ਭਰਤਿੰਦਰ ਸਿੰਘ ਚਾਹਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ, ਉਹ ਆਏ ਨੇ ਸਾਰਿਆਂ ਨੂੰ ਮਨਾਉਣ ਲਈ ਵੀ ਆਪਾਂ ਕੈਪਟਨ ਦੇ ਖਿਲਾਫ ਬਗਾਵਤ ਨਾ ਕਰੀਏ ਜਾਂ ਉਹਨੂੰ ਲੀਡਰ ਮੰਨ ਕੇ ਚੱਲੀਏ। ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ, ਸੋ ਪ੍ਰਤਾਪ ਸਿੰਘ ਬਾਜਵਾ ਤਾਂ ਪਹਿਲਾਂ ਹੀ ਕੈਪਟਨ ਤੋਂ ਖਫਾ ਹੈਗੇ ਆ, ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਮਿਲ ਕੇ ਜੋੜੀ ਆ ਜਿਹੜੀ ਮਜ਼ਬੂਤ ਹੁੰਦੀ ਜਾ ਰਹੀ ਆ। ਸੋ ਅਗਲੇ ਦਿਨਾਂ ਦੌਰਾਨ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਜਿਹੜੀ ਸਿਰਦਰਦੀ ਆ ਹੋਰ ਸਮਝ ਆਵੇ, ਹੋਰ ਸਪਸ਼ਟ ਹੋਵੇ ਤੇ ਹੋਰ ਵਧੇ। ਦੂਜੇ ਪਾਸੇ ਰਾਹੁਲ ਗਾਂਧੀ ਦੇ ਰਿਪਰੈਜ਼ੈਂਟੇਟਿਵ ਆ, ਉਹ ਵੀ 3-4 ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਆ, ਉਹ ਵੀ ਇਸ ਸਾਰੀ ਖੇਡ ਨੂੰ ਦੇਖ ਰਹੇ ਆ। ਦੇਖੋ ਉਹ ਰਾਹੁਲ ਗਾਂਧੀ ਨੂੰ ਕੀ ਸੂਚਨਾ ਦਿੰਦੇ ਆ ਤੇ ਰਾਹੁਲ ਗਾਂਧੀ ਉਸ ਬਾਰੇ ਕੀ ਫੈਸਲਾ ਕਰਦਾ। ਆਇਆ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚ ਰੱਖਿਆ ਜਾਂਦਾ ਜਾਂ ਉਹਨੂੰ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਦਿੱਤਾ ਜਾਂਦਾ ਜਾਂ ਉਹਨੂੰ ਕੋਈ ਰਾਜਨੀਤਿਕ ਅਹੁਦਾ ਦਿੱਤਾ ਜਾਂਦਾ, ਇਹ ਅਗਲੇ ਦਿਨਾਂ ਦੌਰਾਨ ਹਾਲੇ ਹਫ਼ਤੇ 2 ਹਫ਼ਤੇ ਸੰਕਟ ਆ ਜਿਹੜਾ ਵਧੀਆ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਜੀ, ਪੰਜਾਬ ਦੇ ਵਿੱਚ ਹੁਣ ਕਾਂਗਰਸ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਖਫਾ ਹੋ ਕੇ ਦੂਰ ਹੋ ਜਾਣਾ ਤੇ ਅੱਜ ਤੱਕ ਉਹਨਾਂ ਵੱਲੋਂ ਵੀ ਇਸੇ ਤਰ੍ਹਾਂ ਬਿਆਨਬਾਜ਼ੀ ਜਿਹੜੀ ਹੈ ਸਮੇਂ-ਸਮੇਂ ਦੇ ਉੱਤੇ ਇੰਟਰਵਿਊਜ਼ ਦੇ ਵਿੱਚ, ਸਪੀਚਸ ਦੇ ਵਿੱਚ ਕੀਤੀ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ। ਹੁਣ ਇੱਕ ਵੱਡਾ ਚਿਹਰਾ ਹੈਗਾ ਨਵਜੋਤ ਸਿੰਘ ਸਿੱਧੂ ਦਾ, ਚਾਹੇ ਜਿਵੇਂ ਵੀ ਆਪਾਂ ਕਹਿ ਲਈਏ ਰਾਜਨੀਤੀ ਦੇ ਵਿੱਚ ਜਿਹੋ ਜਿਹਾ ਵੀ ਉਹਨਾਂ ਦਾ ਕਿਰਦਾਰ ਹੈ, ਇਹ ਐਜ਼ ਏ ਐਕਟਰ, ਐਜ਼ ਏ ਕ੍ਰਿਕਟਰ ਜਾਂ ਫਿਰ ਐਜ਼ ਏ ਪੋਲੀਟੀਸ਼ੀਅਨ, ਤੇ ਉਹਨਾਂ ਦੀ ਵੀ ਗੱਲਬਾਤ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦੀ ਗੱਲਬਾਤ ਜਿਹੜੀ ਹੈਗੀ ਹੈ। ਸੋ ਕੇਂਦਰ ਦੇ ਵਿੱਚ ਯਾਨੀ ਕਿ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉੱਥੇ ਵੀ ਉਹਨਾਂ ਦਾ ਨਾਮ ਜਿਹੜਾ ਹੈਗਾ ਬਹੁਤ ਜਿਹੜਾ ਜਪਿਆ ਜਾਂਦਾ ਕਹਿ ਲਈਏ ਜਾਂ ਮੰਨਿਆ ਵੀ ਜਾਂਦਾ, ਉਹਨਾਂ ਨੂੰ ਰਾਹੁਲ ਗਾਂਧੀ ਦੇ ਕਰੀਬੀ ਦੱਸੇ ਜਾਂਦੇ ਨੇ। ਸੋ ਕਿਵੇਂ ਦੇਖਦੇ ਹੋ ਇਹ ਜਿਹੜੀ ਆਪਸੀ ਖਾਨਾਜੰਗੀ ਹੈ? ਪਹਿਲਾਂ ਜਿਹੜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਵੀ ਜਿਹੜੇ ਵੱਡੇ ਲੀਡਰ ਸੀ, ਤਨਾੜ ਲੀਡਰ ਸੀਗੇ, ਉਹ ਵੀ ਵੱਖ ਹੋ ਚੁੱਕੇ ਨੇ ਪਹਿਲਾਂ, ਹੁਣ ਕਾਂਗਰਸ ਦੀ ਵਾਰੀ ਹੈ। ਪੰਜਾਬ ਦੇ ਵਿੱਚ 2022 ਜਿਵੇਂ ਅਸੀਂ ਜਾਣਦੇ ਹਾਂ ਕਿ ਤਕਰੀਬਨ 5-6 ਮਹੀਨੇ ਪਏ ਨੇ ਤੇ ਜਦੋਂ ਸਾਰਾ ਕੁਝ ਜਿਹੜਾ ਕਹਿ ਲਈਏ ਕਿ ਸਾਫ਼ ਹੋ ਜਾਣਾ, ਅਗਲੀ ਸਰਕਾਰ ਕਿਹਦੀ ਹੋਏਗੀ। ਹੁਣ ਕਿਹਨੂੰ ਦੇਖਦੇ ਹੋ ਮੁੱਖ ਮੰਤਰੀ, ਐਜ਼ ਏ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੈਗਾ ਪੰਜਾਬ ਦੇ ਵਿੱਚ ਕਾਂਗਰਸ ਦਾ, ਤੇ ਹਾਈ ਕਮਾਂਡ ਕਿਵੇਂ ਜਿਹੜਾ ਇਹਦੇ ਉੱਤੇ ਆਪਣੇ ਕੋਈ ਆਦੇਸ਼ ਜਾਰੀ ਕਰ ਸਕਦੀ ਹੈ? ਦੇਖੋ ਜੀ, ਜਿਸ ਤਰ੍ਹਾਂ ਵੀ ਜਿਹੜਾ 2-3 ਹਫ਼ਤੇ ਪਹਿਲਾਂ ਇਹ ਲੱਗ ਰਿਹਾ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਆ ਜਿਹੜੀ ਵੱਡੀ ਪੱਧਰ ਤੇ ਸੀਟਾਂ ਜਿੱਤ ਸਕਦੀ ਆ, ਕਿਉਂਕਿ ਅਕਾਲੀ ਦਲ ਦਾ ਆਧਾਰ ਆ ਬਹੁਤ ਵੱਡੀ ਪੱਧਰ ਤੇ ਖੋਰਾ ਲੱਗਿਆ। ਜੇ ਉਹ ਕੁਝ ਸੀਟਾਂ ਵਧਾਏਗਾ ਵੀ ਤਾਂ ਉਹ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਹੋਵੇਗਾ। ਸੋ ਸਾਡੇ ਆਪਣੇ ਐਸਟੀਮੇਟਰਸ ਆ, ਜੇ ਅਕਾਲੀ ਦਲ ਨੂੰ ਥੋੜੀ ਬਹੁਤੀ ਵੋਟ ਵਧੇ ਵੀ ਤਾਂ ਉਹ 25 ਤੋਂ 30 ਸੀਟਾਂ ਤੋਂ ਜ਼ਿਆਦਾ ਨਹੀਂ ਲੈ ਕੇ ਜਾ ਸਕਣਗੇ। ਆਮ ਆਦਮੀ ਪਾਰਟੀ ਨੂੰ ਹਾਲ ਦੀ ਘੜੀ ਸਾਨੂੰ ਲੱਗਦਾ ਵੀ 2-4 ਸੀਟਾਂ ਤੋਂ ਵੱਧ ਕਿਧਰੇ ਮਿਲ ਸਕਦੀ ਹੈ। ਸੋ ਕਾਂਗਰਸ ਹਾਲੇ ਵੀ ਇੱਕ ਮਜ਼ਬੂਤ ਧਿਰ ਦੇ ਤੌਰ ਤੇ ਪੇਸ਼ ਹੋ ਰਹੀ ਸੀ, ਪਰ ਇਸ ਸੰਕਟ ਨੇ ਕਾਂਗਰਸ ਲਈ ਵੀ ਜਿਹੜੀਆਂ ਨਵੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਨੇ। ਬੇਸ਼ੱਕ ਹਾਲੇ ਵੀ ਕਾਂਗਰਸ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ, ਪਰ ਜਿਹੜਾ ਅੰਦਰੂਨੀ ਸੰਕਟ ਪੈਦਾ ਹੋਇਆ ਉਹਨੂੰ ਜਿਹੜੀ ਸੈਂਟਰ ਲੀਡਰਸ਼ਿਪ ਆ ਉਹ ਕਿਵੇਂ ਨਜਿੱਠਦੀ ਆ, ਕੈਪਟਨ ਅਮਰਿੰਦਰ ਸਿੰਘ ਕਿਵੇਂ ਨਜਿੱਠਦੇ ਆ, ਜਾਂ ਜੇ ਬਾਗੀਆਂ ਨੂੰ ਨਾਲ ਲਿਆ ਜਾਂਦਾ ਉਹਨਾਂ ਦੀ ਗੱਲ ਸੁਣੀ ਜਾਂਦੀ ਆ, ਜਾਂ ਜਿਹੜੀ ਨਵੀਂ ਸਿੱਟ ਬਣਾਈ ਆ ਉਹ 2-3 ਮਹੀਨਿਆਂ ਵਿੱਚ ਕੋਈ ਕਾਰਵਾਈ ਕਰਕੇ ਦੋਸ਼ੀਆਂ ਦੇ ਗਲਾਵੇਂ ਨੂੰ ਹੱਥ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਦੀ ਆ ਜਾਂ ਨਹੀਂ ਡੱਕਦੀ। ਇਹ ਬਹੁਤ ਸਾਰੇ ਹਲੇ ਮਸਲੇ ਆ ਜਿਹੜੇ ਸਾਹਮਣੇ ਆ ਰਹੇ ਆ, ਜਿਹੜੇ ਕਿ ਅਗਲੇ 4-5 ਮਹੀਨਿਆਂ ਤਰ੍ਹਾਂ ਅਨਫੋਲਡ ਹੋਣਗੇ। ਵੈਸੇ ਨਵੰਬਰ ਦੇ ਅਖੀਰ 'ਚ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਤਾਂ ਕੋਡ ਆਫ ਕੰਡਕਟ ਲੱਗ ਜਾਣਾ, ਉਹ ਤੋਂ ਬਾਅਦ ਜਿਹੜੀਆਂ ਸਾਰੀਆਂ ਸਰਗਰਮੀਆਂ ਨੇ ਜਿਹੜੀਆਂ ਰੁਕ ਜਾਣਗੀਆਂ। ਉਹ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇਹ ਸਾਰਾ ਕੁਝ ਆਪਣਾ ਜਿਹੜਾ ਆਪਣੇ ਘਰ ਅੰਦਰ ਜਿਹੜਾ ਕਲੇਸ਼ ਪਿਆ ਹੋਇਆ ਉਹਨੂੰ ਸਾਫ਼ ਕਰਕੇ ਨਵੇਂ ਲਿਆਉਣਾ ਪਊਗਾ, ਕਿਉਂਕਿ ਤੀਜੀ ਧਿਰ ਦੇ ਬਣਨ ਦੀ ਕੀ ਸੰਭਾਵਨਾ, ਉਹ ਵੀ ਨਵਜੋਤ ਸਿੱਧੂ ਤੇ ਟੇਕ ਲਾ ਕੇ ਬੈਠੇ ਸੀ ਵੀ ਸ਼ਾਇਦ ਨਵਜੋਤ ਸਿੱਧੂ ਨੂੰ ਬਗਾਵਤ ਕਰਕੇ ਤੀਜੀ ਧਿਰ ਦੀ ਅਗਵਾਈ ਕਰੇ। ਹਾਲ ਦੀ ਘੜੀ ਉਸ ਧੜੇ ਵਿੱਚ ਵੀ ਕੋਈ ਸਰਗਰਮੀ ਨਹੀਂ ਹੈ। ਸੁਖਪਾਲ ਸਿੰਘ ਖਹਿਰਾ ਹੋਣੀ ਜਾਂ ਸਿਮਰਨਜੀਤ ਸਿੰਘ ਬੈਂਸ ਹੋਣੀ ਜਾਂ ਡਾਕਟਰ ਧਰਮਵੀਰ ਗਾਂਧੀ ਹੋਣੀ, ਇਹ ਸਾਰੀ ਲੀਡਰਸ਼ਿਪ ਵੀ ਹਲੇ ਤਾਕ ਲਾ ਕੇ ਬੈਠੀ ਹੈ ਵੀ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ। ਸੋ ਕਾਂਗਰਸ ਲਈ ਵਾਕਿਆ ਹੀ ਸੰਕਟ ਦਾ ਸਮਾਂ ਹੈ। ਵਧੀਆ ਜਿਹੜਾ ਹੈਗਾ ਮੌਸਮ ਉਹ ਅਕਾਲੀ ਦਲ ਲਈ ਵੀ ਨਹੀਂ ਹੈ। ਅਕਾਲੀ ਦਲ ਚੋਂ ਵੀ ਵੱਡੇ ਸੰਕਟ ਜਿਹੜੇ ਆਏ ਆ, ਸੁਖਦੇਵ ਸਿੰਘ ਢੀਂਡਸਾ ਹੋਣੀ, ਰਣਜੀਤ ਸਿੰਘ ਬ੍ਰਹਮਪੁਰਾ ਹੋਣੀ ਤੇ ਜਿਹੜੇ ਹੋਰ ਨੇ ਉਜਾਗਰ ਸਿੰਘ ਸੇਖਵਾਂ ਹੋਣੀ, ਉਹ ਸਾਰੇ ਆ ਜਿਹੜੇ ਉਹ ਜਿਹੜੇ ਸੇਵਾ ਸਿੰਘ ਸੇਖਵਾਂ ਉਹ ਜਿਹੜੇ ਪਾਸੇ ਹੋ ਚੁੱਕੇ ਆ। ਸੋ ਉਹਨਾਂ ਲਈ ਵੀ ਜਿਹੜਾ ਸਮੂਥ ਨਹੀਂ ਹੈ। ਇਸੇ ਕਰਕੇ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰ ਰਿਹਾ ਵੀ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਸ਼ਾਮਲ ਕਰਕੇ ਪਾਰਟੀ ਵਿੱਚ ਲਿਆਂਦਾ ਜਾਵੇ, ਕਿਉਂਕਿ ਸੁੱਚਾ ਸਿੰਘ ਲੰਗਾਹ ਰਾਜਨੀਤਿਕ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੁਣੌਤੀ ਦੇ ਸਕਦੇ ਆ। ਇਸ ਵੇਲੇ ਅਕਾਲੀ ਦਲ ਲਈ
ਸੁਖਜਿੰਦਰ ਸਿੰਘ ਰੰਧਾਵਾ ਵੱਡੀ ਚੁਣੌਤੀ ਆ ਮਾਝੇ ਵਿੱਚ ਬਣੇ ਹੋਏ ਆ। ਸੋ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੇ ਸੁੱਚਾ ਸਿੰਘ ਲੰਗਾਹ ਹੋਣ ਤਾਂ ਅਕਾਲੀ ਦਲ ਨੂੰ ਕੋਈ ਸੀਟਾਂ ਦਾ ਫਰਕ ਪਾ ਸਕਦੇ ਆ, ਪਰ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਸੁੱਚਾ ਸਿੰਘ ਲੰਗਾਹ ਦੀਆਂ, ਇੱਕ ਔਰਤ ਦੀ ਬੇਪਤੀ ਕਰਨ ਦੀ ਵੀਡੀਓ ਵੀ ਜਾਰੀ ਹੋ ਚੁੱਕੀ ਆ। ਸੋ ਉਸ ਸੰਦਰਭ ਵਿੱਚ ਜੇ ਅਕਾਲ ਤਖਤ ਦਾ ਜਥੇਦਾਰ ਦਬਾਅ ਵਿੱਚ ਆ ਕੇ ਉਹਨਾਂ ਨੂੰ ਪੰਥ ਵਿੱਚ ਸ਼ਾਮਲ ਕਰਦਾ ਤਾਂ ਅਸੀਂ ਸਮਝਦੇ ਹਾਂ ਵੀ ਅਕਾਲ ਤਖਤ ਦੇ ਜਥੇਦਾਰ ਦੀ ਪੋਜੀਸ਼ਨ ਵੀ ਬਹੁਤ ਹਾਸੋਹੀਣੀ ਹੋ ਜਾਏਗੀ। ਬੇਸ਼ੱਕ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ ਛੱਡ ਦਿੱਤਾ, ਪਰ ਜਿਹੜਾ ਉਹਨਾਂ ਨੇ ਗੁਨਾਹ ਕਰਿਆ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਉਹਦੀ ਸਿੱਖ ਪੰਥ ਵਿੱਚ ਪ੍ਰਵਾਨਗੀ ਨਹੀਂ ਹੈ। ਸੋ ਅਕਾਲੀ ਦਲ ਲਈ ਵੀ ਸਭ ਅੱਛਾ ਨਹੀਂ ਹੈ, ਪਰ ਕਾਂਗਰਸ ਵਿੱਚ ਪੈਦਾ ਹੋਇਆ ਸੰਕਟ ਵੀ ਸਾਨੂੰ ਲੱਗਦਾ ਵੀ ਇਹ ਜਿਹੜੀ ਕਾਂਗਰਸ ਦਾ ਹੀ ਅਕਸ ਹੈਗਾ ਪਾਰਟੀ ਦਾ, ਉਹਨੂੰ ਧੱਬਾ ਲਾਵੇਗਾ ਤੇ ਐਮਐਲਏਜ਼ ਨੂੰ ਮੈਦਾਨ ਵਿੱਚ ਜਾ ਕੇ ਵੋਟਾਂ ਮੰਗਣ ਵਿੱਚ ਬਹੁਤ ਵੱਡਾ ਸੰਕਟ ਆਊਗਾ। ਹੁਣ ਜੇ ਹਾਈ ਕਮਾਂਡ ਕੋਈ ਫੈਸਲਾ ਨਹੀਂ ਲੈਂਦੀ ਤਾਂ ਅਸੀਂ ਸਮਝਦੇ ਹਾਂ ਵੀ ਇਹ ਸੰਕਟ ਕਾਂਗਰਸ ਨੂੰ 15-20 ਸੀਟਾਂ ਲੈ ਡੁੱਬੇਗਾ। ਸੋ ਬਿਲਕੁਲ ਇਸ ਵਾਰ ਫਿਰ ਆਪਾਂ ਕਹਿ ਲਈਏ ਕਿ ਇੱਕ ਨਜ਼ਾਰਾ ਜਿਹੜਾ ਅਲੱਗ ਤਰ੍ਹਾਂ ਦਾ ਵੇਖਣ ਨੂੰ ਮਿਲੇਗਾ ਚੋਣਾਂ ਵੇਲੇ, ਕਿਉਂਕਿ ਵੋਟਾਂ ਖਿੰਡਣਗੀਆਂ ਇਸ ਵਾਰ, ਵੰਡ ਕੇ ਪੈਣਗੀਆਂ, ਕਿਉਂਕਿ ਤਿੰਨੇ ਪਾਰਟੀਆਂ ਦਾ ਕੋਈ ਗ੍ਰਾਫ ਜਿਹੜਾ ਹੈਗਾ ਉਹ ਤਾਂ ਚੰਗਾ ਨਹੀਂ ਲੱਗਦਾ। ਤੇ ਕਿਤੇ ਇਹ ਤਾਂ ਨਹੀਂ ਹੋ ਜਾਊਗਾ ਕਿ ਇਹ ਤਿੰਨ ਪਾਰਟੀਆਂ ਦੀ ਆਪਸੀ ਖਾਨਾਜੰਗੀ ਕਹਿ ਲਈਏ ਜਾਂ ਆਪਸੀ ਜਿਹੜਾ ਘਰ ਦੇ ਵਿੱਚ ਕਲੇਸ਼ ਆ, ਇਹਦਾ ਕੋਈ ਫਾਇਦਾ ਹੋਰ ਚੌਥਾ ਧਿਰ ਲੈ ਜਾਵੇ, ਕੁਝ ਇਸ ਤਰ੍ਹਾਂ ਦਾ ਵੀ ਹੋ ਸਕਦਾ ਪੰਜਾਬ 'ਚ। ਦੇਖੋ ਹਲੇ ਤੀਜੀ ਜਾਂ ਚੌਥੇ ਧਿਰ ਦੀਆਂ ਕੋਈ ਸਟਰਕਚਰ ਆ ਜਿਹੜਾ ਸਾਹਮਣੇ ਨਹੀਂ ਆ ਰਿਹਾ। ਵੈਸੇ ਤਾਂ ਸੰਭਾਵਨਾਵਾਂ ਹੈਗੀਆਂ ਨੇ ਹਾਲ ਦੀ ਘੜੀ ਵੀ, ਕਿਉਂਕਿ ਕਿਸਾਨ ਮੋਰਚੇ ਤੋਂ ਬਾਅਦ ਜਿਹੜਾ ਇੱਕ ਨਵੀਂ ਕਿਸਮ ਦੀ ਜਾਗਰੂਕਤਾ ਖਾਸ ਕਰਕੇ ਨੌਜਵਾਨਾਂ ਵਿੱਚ ਆਈ ਹੈਗੀ ਆ, ਉਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕੋਈ ਨਵੇਂ ਚਿਹਰੇ ਤੇ ਨਵੀਂ ਜਿਹੜੀ ਨੀਤੀ ਆ ਜਾਂ ਨਵੀਂ ਕਿਸਮ ਦੀ ਪੋਲਿਟਿਕਸ ਆ, ਜਿਹੜੀ ਚੰਗੀ ਪੋਲਿਟਿਕਸ ਆ, ਜਿਹੜੀ ਸਾਫ਼ ਸੁਥਰੀ ਆ, ਕਰਪਸ਼ਨ ਤੋਂ ਰਹਿਤ ਪੋਲਿਟਿਕਸ ਆ, ਉਹਦੀ ਉਮੀਦ ਕਰ ਰਹੇ ਆ। ਪਰ ਹਾਲ ਦੀ ਘੜੀ ਕੁਝ ਉਸ ਤਰ੍ਹਾਂ ਦਾ ਚਿਹਰਾ ਮੋਹਰਾ ਬਣ ਨਹੀਂ ਰਿਹਾ, ਕੋਈ ਨਵੀਆਂ ਧਿਰਾਂ ਸਾਹਮਣੇ ਨਹੀਂ ਆ ਰਹੀਆਂ। ਤੇ ਦੂਜਾ ਹੈਗਾ ਵੀ ਕਰੋਨਾ ਵਾਇਰਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਖੇਡ ਰਹੇ ਨੇ ਵੀ 4-5 ਮਹੀਨੇ ਕਰੋਨਾ ਦੇ ਲੋਕਡਾਊਨ 'ਚ ਲਗਾ ਦਿਓ, ਲੋਕਾਂ ਨੂੰ ਸੰਗਠਿਤ ਹੀ ਨਾ ਹੋਣ ਦਿਓ। ਇਹ ਵੀ ਵੱਡੀ ਗੇਮ ਹੁੰਦੀ ਹੈ ਨਾ ਵੀ ਉਹ ਵੀ ਇਸ ਤਰ੍ਹਾਂ ਕਰੋਨਾ ਦੇ ਬਹਾਨੇ, ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਬਹੁਤ ਸਾਰੇ ਬਿੱਲ ਲੈ ਆਂਦੇ ਜਾਂ ਬਹੁਤ ਸਾਰੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ, ਹਨਾ। ਬੜਾ ਕੁਛ ਇਸ ਪਿਛਲੇ ਸਾਲ ਦੌਰਾਨ ਹੋਇਆ ਵੀ ਕਰੋਨਾ ਦੀ ਆੜ ਹੇਠ ਬੜੇ ਘਾਤਕ ਬਿੱਲ ਕਿਸਾਨੀ ਦੇ, ਲੇਬਰ ਦੇ ਜਾਂ ਹੋਰ ਜਿਹੜੇ ਫੈਸਲੇ ਹੋਏ ਆ, ਹਨਾ। ਸੋ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਖੇਡ ਰਹੇ ਆ ਵੀ ਲਾਕਡਾਊਨ ਕਰਕੇ ਮਹੀਨਾ, 1.5 ਮਹੀਨਾ, 2 ਮਹੀਨੇ ਲਾਕਡਾਊਨ ਦਾ ਬਹਾਨਾ ਜਿਹਾ ਲਾ ਕੇ ਲੋਕਾਂ ਨੂੰ ਰੈਲੀਆਂ ਨਾ ਕਰਨ ਦਿੱਤੀਆਂ ਜਾਣ, ਇਕੱਠੇ ਨਾ ਹੋਣ ਦਿੱਤਾ ਜਾਵੇ, ਪਾਬੰਦੀਆਂ ਲਾ ਦਿੱਤੀਆਂ ਜਾਣ। ਸੋ ਉਹਦੇ ਚੋਂ ਇੰਨੇ ਨੂੰ ਨੇੜੇ ਆ ਕੇ ਤੇ ਆਪਦਾ ਜਿਹੜਾ ਕੰਮ ਆ ਜਾਏਗਾ। ਸੋ ਕੈਪਟਨ ਵੀ ਖੇਡ ਰਹੇ ਨੇ, ਵਿਰੋਧੀ ਪਾਰਟੀਆਂ ਲਈ ਸਪੇਸ ਨਹੀਂ ਹੈ ਬਾਹਰ ਨਿਕਲਣ ਦਾ। ਸੋ ਇਹ ਬੜਾ ਕੁਛ ਹੈ ਜਿਹੜਾ ਹਾਲੇ ਚੱਲ ਰਿਹਾ। ਇਹ ਵਾਲਾ ਅਕਾਲੀ ਦਲ ਵੀ ਰੈਲੀਆਂ ਨਹੀਂ ਕਰ ਰਿਹਾ ਕੋਰੋਨਾ ਕਰਕੇ। ਸੋ ਟਾਈਮ ਥੋੜਾ ਰਹਿ ਗਿਆ ਹੈਗਾ, ਸਮਾਂ ਥੋੜਾ, ਆਰਗੇਨਾਈਜੇਸ਼ਨ ਕੋਈ ਬਣ ਨਹੀਂ ਰਹੀ। ਸੋ ਇੱਕ ਬੜੀ ਨਵੀਂ ਕਿਸਮ ਦਾ ਨਜ਼ਾਰਾ ਜਿਹੜਾ ਆ ਰਿਹਾ, ਉਹਦੇ ਚ ਹਾਲੇ ਵੀ ਕਿਤੇ ਨਾ ਕਿਤੇ ਕੈਪਟਨ ਦਾ ਹੱਥ ਆ ਜਿਹੜਾ ਉੱਪਰ ਹੈ। ਉਹਨੇ ਟੈਕਨੀਕਲੀ ਕਰੋਨਾ ਵਾਇਰਸ ਦੇ ਬਾਅਦ ਲਾ ਕੇ ਸਾਰੇ ਲਾਕਡਾਊਨ, ਉਹਦੇ ਲਈ ਜਿਹੜੀਆਂ ਹਾਲਤਾਂ ਸਾਜ਼ਗਾਰ ਆ ਉਹ ਆਪਣੀ ਕਾਰਵਾਈ ਕਰਦੇ ਜਾ ਰਹੇ ਨੇ, ਬਾਕੀ ਲੋਕਾਂ ਨੂੰ ਉਹਨਾਂ ਨੇ ਰੋਕ ਰੱਖਿਆ। ਸੋ ਹਾਲ ਦੀ ਘੜੀ ਜੇ ਸੀਟਾਂ ਘਟੀਆਂ ਵੀ, ਹੁਣ 74 ਸੀਟਾਂ ਨੇ, ਜੇ 20-25 ਵੀ ਘਟਦੀਆਂ ਤਾਂ ਵੀ ਉਹ 50, 52 ਜਾਂ 55 ਤੱਕ ਜੇ ਆ ਜਾਂਦੇ ਆ ਤਾਂ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹਾਲੇ ਵੀ ਮੇਰਾ ਖਿਆਲ ਹੋ ਸਕਦੇ ਆ। ਠੀਕ ਹੈ ਜੀ। ਸੋ ਆਉਣ ਵਾਲਾ ਸਮਾਂ ਦੇਖਾਂਗੇ ਕਿ ਕਿਹੋ ਜਿਹਾ ਆਉਂਦਾ, ਕਿਹੜੀ ਸਰਕਾਰ ਜਿਹੜੀ ਹੈ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਹੈ। ਲੋਕ ਪੰਜਾਬ ਦੇ ਕਿਸ ਦੇ ਉੱਤੇ ਆਪਣਾ ਯਕੀਨ, ਆਪਣਾ ਟਰਸਟ ਜਿਹੜਾ ਹੈ ਉਹ ਖਾਉਂਦੇ ਨੇ। ਅਵਤਾਰ ਸਿੰਘ ਜੀ, ਇੱਕ ਘਟਨਾ ਬਹੁਤ ਗੰਭੀਰ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ ਅੱਜ ਸਵੇਰ ਤੋਂ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਘਟਨਾ ਬਹੁਤ ਗੰਭੀਰ ਹੈ ਜੇਕਰ ਵੇਖਿਆ ਜਾਵੇ ਤਾਂ, ਤੇ ਇੱਕ ਇਹਦੇ ਨਾਲ ਨਾਮ ਜਿਹੜਾ ਜੁੜਦਾ ਉਹ ਵੀ ਬੜਾ ਫੇਮਸ, ਮਸ਼ਹੂਰ ਆਪਾਂ ਕਹਿ ਲਈਏ ਕਿ ਸੇਵਾ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਬਿੰਟੂ ਮਾਲਵਾ। ਮਨੁੱਖਤਾ ਦੀ ਸੇਵਾ ਨਾਮ ਦੀ ਇੱਕ ਆਪਾਂ ਕਹਿ ਲਈਏ ਇੱਕ ਸੰਸਥਾ ਚਲਾਉਂਦੇ ਨੇ, ਜਿਹਦੇ ਵਿੱਚ ਉਹ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦਾ ਘਰ-ਬਾਰ ਨਹੀਂ ਹੈਗਾ ਉਹਨਾਂ ਨੂੰ ਸਾਂਭਦੇ ਨੇ, ਉਹਨਾਂ ਦਾ ਇਲਾਜ ਕਰਦੇ ਨੇ, ਉਹਨਾਂ ਦੀ ਸਾਰੀ ਲਾਈਫ ਜਿਹੜੀ ਹੈ ਮਤਲਬ ਕਿ ਉਹ ਚੇਂਜ ਹੋ ਜਾਂਦੀ ਹੈ ਉਹਨਾਂ ਦੀ। ਆਪਾਂ ਦੇਖਿਆ ਵੀਡੀਓਜ਼ ਦੇ ਵਿੱਚ। ਸੋ ਆਪਾਂ ਇੱਕ ਪਾਸੇ ਕਹਿ ਦਿੰਦੇ ਕਿ ਬਹੁਤ ਵਧੀਆ ਜਿਹੜਾ ਉਹਨਾਂ ਦਾ ਕੰਮਕਾਰ ਹੈ, ਪਰ ਉਹਨਾਂ ਦੇ ਉੱਤੇ ਇਲਜ਼ਾਮ ਜਿਹੜੇ ਇਸ ਵੇਲੇ ਲੱਗ ਰਹੇ ਨੇ ਉਹ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਬਹੁਤ ਗੰਭੀਰ ਨੇ। ਜੇਕਰ ਇਸ ਤਰ੍ਹਾਂ ਹੋਇਆ ਤੇ ਬਹੁਤ ਬੁਰੀ ਗੱਲ ਹੈ। ਨਿਸ਼ਾਨ ਸਾਹਿਬ ਸਾੜਨ ਦਾ ਮਾਮਲਾ ਹੈ, ਤਕਰੀਬਨ 26 ਜਨਵਰੀ ਤੋਂ ਪਹਿਲਾਂ ਦੀ ਇਹ ਘਟਨਾ ਦੱਸੀ ਜਾਂਦੀ ਹੈ, ਜਦੋਂ ਇੱਕ ਦੱਸਿਆ ਗਿਆ ਕਿ ਟਰੱਕ ਭਰ ਕੇ ਜਾਂ ਛੋਟੀ ਗੱਡੀ ਆਪਾਂ ਕਹਿ ਲਈਏ ਭਰ ਕੇ ਨਿਸ਼ਾਨ ਸਾਹਿਬਾਂ ਦੀ ਉੱਥੇ ਪਹੁੰਚਦੀ ਹੈ ਮੋਰਚੇ ਦੇ ਵਿੱਚ, ਤੇ ਉਹ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਜਿਹੜਾ ਨੇ ਉਹ ਖਾਲਿਸਤਾਨੀ ਝੰਡੇ ਸਮਝ ਕੇ ਜਾਂ ਫਿਰ ਆਪਾਂ ਕਹਿ ਲਈਏ ਵੀ ਨਿਸ਼ਾਨ ਸਾਹਿਬ ਸਮਝ ਕੇ ਉਹਨਾਂ ਨੂੰ ਅਗਨ ਭੇਟ ਕਰ ਦਿੰਦੇ ਨੇ, ਉਹਨਾਂ ਨੂੰ ਸਾੜ ਦਿੰਦੇ ਨੇ, ਫੂਕ ਦਿੰਦੇ ਨੇ, ਜਿਸ ਦੀਆਂ ਹੁਣ ਖਬਰਾਂ ਕਨਸੂਆਂ ਅੱਜ ਬਾਹਰ ਨਿਕਲੀਆਂ ਤਕਰੀਬਨ 3 ਮਹੀਨੇ ਬਾਅਦ। ਜਿਵੇਂ ਗੱਲ ਬਾਹਰ ਆਉਂਦੀ ਹੈ ਤਾਂ ਬੜੇ ਸਾਰੇ ਸ਼ੰਕੇ ਪੈਦਾ ਹੋ ਗਏ। ਸੁਖਪ੍ਰੀਤ ਸਿੰਘ ਉਦੋਕੇ ਹੋਰਾਂ ਨੇ ਵੀ ਇਹ ਗੱਲ ਮਨਜ਼ੂਰ ਕਰ ਲਈ ਹੈ ਕਿ ਹਾਂ ਇਸ ਤਰ੍ਹਾਂ ਹੋਇਆ ਸੀ, ਪਰ ਹੁਣ ਵਿਵਾਦ ਇਹ ਵੀ ਪੈਦਾ ਹੋ ਰਿਹਾ ਵੀ ਭਾਈ ਉਸ ਦਿਨ ਕਿਉਂ ਨਹੀਂ ਦੱਸਿਆ ਗਿਆ, ਅੱਜ 3 ਮਹੀਨਿਆਂ ਬਾਅਦ ਤੁਹਾਨੂੰ ਕਿਉਂ ਯਾਦ ਆ ਗਿਆ। ਕਿਸ ਤਰ੍ਹਾਂ ਵੇਖਦੇ ਹੋ ਇਸ ਘਟਨਾ?
हाँ जी, जी घटना हैगी है बहुत दुखदाई है। बेशक उसकी खबर बहुत लेट आई हैगी है, कोई गल नहीं। ਆਪਾਂ ਨੂੰ ਖਬਰ ਦੇਣ ਵਾਲਿਆਂ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ, ਬਲਕਿ ਜਿਹਨੇ ਇਹ ਸਾਰੀ ਘਟਨਾ ਕੀਤੀ ਹੈ, ਹਾਂ, ਜਿਹੜਾ ਇਸ ਦਾ ਦੋਸ਼ੀ ਹੈ, ਜਿਹਨੇ ਖਾਲਿਸਤਾਨੀ ਝੰਡਿਆਂ ਦਾ ਲੇਬਲ ਲਾ ਕੇ ਸਾਡੇ ਜਿਹੜੇ ਪਵਿੱਤਰ ਨਿਸ਼ਾਨ ਸਾਹਿਬ ਆ ਉਹਨਾਂ ਨੂੰ ਸਾੜਨ ਦਾ ਗੁਨਾਹ ਕੀਤਾ, ਉਹਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਹੋਣੀ ਚਾਹੀਦੀ ਹੈ। ਜਿਹੜੀ ਕਾਰਵਾਈ ਆ ਬਣਦੀ ਆ ਹੋਣੀ ਚਾਹੀਦੀ ਹੈ। ਸਾਡਾ ਸਿੱਖ ਕੌਮ ਦਾ ਇਤਿਹਾਸ ਰਿਹਾ ਹੈ ਕਿ ਅਸੀਂ ਆਪਣੇ ਗੁਰਧਾਮਾਂ ਲਈ, ਆਪਣੇ ਨਿਸ਼ਾਨਾਂ ਲਈ, ਆਪਣੀਆਂ ਕਦਰਾਂ ਕੀਮਤਾਂ ਲਈ, ਆਪਣੀ ਮਾਂ ਧਰਤੀ ਲਈ, ਆਪਣੇ ਧਰਮ ਲਈ ਆਪਾਂ ਜਾਨਾਂ ਵਾਰਦੇ ਰਹੇ ਹੈਗੇ ਆ। ਸੋ ਜੇ ਇੱਕ ਸਿੱਖੀ ਦੇ ਭੇਖ ਵਿੱਚ ਆ ਕੇ ਕਿਸੇ ਬੰਦੇ ਨੇ ਕਮਜ਼ੋਰੀ ਦਿਖਾਈ ਹੈ, ਜੇ ਉਹਨੂੰ ਨਹੀਂ ਸੀ ਮਨਜ਼ੂਰ, ਉਹ ਕਿਸੇ ਦੇ ਹਵਾਲੇ ਕਰ ਦਿੰਦਾ, ਉਹਨੂੰ ਇਸ ਤਰ੍ਹਾਂ ਸਾੜਨ ਦਾ ਹੱਕ ਕਿਸੇ ਨੇ ਸੀ ਦਿੱਤਾ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਤਰ੍ਹਾਂ ਜ਼ਖਮੀ ਕਰੇ ਵੀ ਆਪਣੇ ਆਪ ਹੀ ਤਾਨਾਸ਼ਾਹ ਬਣ ਕੇ ਉਹ ਫੈਸਲੇ ਰਹੇ। ਸੋ ਉਹਨਾਂ ਦੀ ਇਹ ਜਿਹੜੀ ਕਾਰਵਾਈ ਆ ਤਾਨਾਸ਼ਾਹ, ਬੇਸ਼ੱਕ ਉਹ ਮਨੁੱਖਤਾ ਦੀ ਸੇਵਾ ਕਰਨ ਦਾ ਆਪਣਾ ਕਾਰਜ ਆ ਉਹ ਕਰਦੇ ਨੇ, ਅਸੀਂ ਉਹਨਾਂ ਦੀ ਸੇਵਾ ਤੇ ਕੋਈ ਸਵਾਲ ਨਹੀਂ ਉਠਾਉਂਦੇ, ਬਕਾਇਦਾ ਉਹ ਕਰਦੇ ਰਹੇ ਨੇ। ਗਰੀਬਾਂ ਨੂੰ, ਲਤਾੜਿਆਂ ਨੂੰ ਜਾਂ ਜਿਹੜੇ ਬਿਮਾਰ ਲੋਕ ਨੇ ਉਹਨਾਂ ਦੀ ਸੇਵਾ ਕਰਦੇ ਆ, ਪਰ ਸੇਵਾ ਕਰਨ ਵਾਲਿਆਂ ਦੇ ਅੰਦਰ ਸਿੱਖੀ ਦਾ ਜਜ਼ਬਾ ਵੀ ਪ੍ਰਫੁੱਲਤ ਹੋਣਾ ਚਾਹੀਦਾ ਹੈ। ਉਹਨਾਂ ਵਿੱਚ ਸਿੱਖ ਪੰਥ ਲਈ ਆਪਣੀਆਂ ਜਾਨਾਂ ਵਾਰਨ ਦੀ ਜਾਂ ਕੋਈ ਵੀ ਕੁਰਬਾਨੀ ਕਰਨ ਦੀ ਜਿਹੜੀ ਭਾਵਨਾ ਉਹ ਵੀ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਗੁਰਪ੍ਰੀਤ ਸਿੰਘ ਮਿੰਟੂ ਨੇ ਜਿਹੜੀ ਇਹ ਕਾਰਵਾਈ ਕੀਤੀ ਆ, ਇੱਕ ਸਰਕਾਰੀ ਡਰ ਅਧੀਨ ਜਾਂ ਜਿਹੜੇ ਖੱਬੇ ਪੱਖੀਆਂ ਦੇ ਥੱਲੇ ਲੱਗ ਕੇ ਉਹਨਾਂ ਦੇ ਨਾਲ ਧਿਰ ਬਣ ਕੇ ਉਹ ਕੀਤੀ ਹੈਗੀ ਆ। ਸੋ ਹੁਣ ਇਹ ਖਬਰਾਂ ਆ ਰਹੀਆਂ ਨੇ ਵੀ ਉਹ ਰਾਸ਼ਟਰਵਾਦੀ ਸਿੱਖ ਹੈ, ਆਪਣੇ ਆਪ ਨੂੰ ਸਮਝਦਾ ਹਨਾ। ਉਹਨੇ ਕਦੀ ਵੀ ਇੱਕ ਵੀਡੀਓ ਹੁਣ ਗੁਰਸਿੱਖ ਵੀਰ ਦੀ ਸੁਣ ਰਿਹਾ ਸੀ, ਉਹ ਕਹਿੰਦਾ ਵੀ ਆਪਣੇ ਆਪ ਨੂੰ ਪੱਕਾ ਰਾਸ਼ਟਰਵਾਦੀ ਮੰਨਦਾ ਹੈਗਾ, ਹਿੰਦੁਸਤਾਨੀ ਰਾਸ਼ਟਰਵਾਦੀ। ਸੋ ਉਹਨੇ ਕਦੇ ਵੀ ਗੁਰਸਿੱਖੀ ਵਾਲੇ ਜਿਹੜੇ ਕਾਰਜ ਨੇ, ਗੁਰਸਿੱਖੀ ਦਾ ਨਿਆਰੇ ਪਾਉਣਾ ਜਿਹੜਾ, ਉਹਦੀ ਕਦੇ ਵੀ ਗੱਲ ਨਹੀਂ ਕੀਤੀ। ਸੋ ਉਸਨੇ ਜਿਹੜੀ ਗਲਤੀ ਕੀਤੀ ਆ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਦੀ ਸ਼ਿਕਾਇਤ ਹੋਣੀ ਚਾਹੀਦੀ ਆ, ਔਰ ਜਥੇਦਾਰ ਸਾਹਿਬ ਨੂੰ ਉਹਦੇ ਤੇ ਖਿਲਾਫ ਆ ਜਿਹੜੀ ਸਖਤ ਕਾਰਵਾਈ ਕਰਨੀ ਚਾਹੀਦੀ ਹੈਗੀ ਆ। ਬਿਲਕੁਲ ਜੀ, ਬਿਲਕੁਲ। ਨੌਜਵਾਨਾਂ ਦੇ ਬਹੁਤ ਆਪਾਂ ਕਹਿ ਦਈਏ ਕਿ ਪਸੰਦੀਦਾ ਉਹ ਇੱਕ ਸ਼ਖਸੀਅਤ ਵੀ ਸੀ, ਜਿਨ੍ਹਾਂ ਨੂੰ ਨੌਜਵਾਨ ਪਸੰਦ ਵੀ ਕਰਦੇ ਸੀ, ਉਹਨਾਂ ਦੀਆਂ ਸੇਵਾਵਾਂ ਕਰਕੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਂਦਾ ਸੀ। ਪਰ ਉਸ ਦਿਨ ਵੀ ਉਹ ਸਟੇਜ ਦੇ ਉੱਤੇ ਖੜੇ ਹੋਏ ਨਜ਼ਰ ਆਇਆ ਜਿਸ ਦਿਨ ਦੋ ਨੌਜਵਾਨ ਜਿਹੜੇ ਨੇ, ਦੀਪ ਸਿੱਧੂ, ਲੱਖਾ ਸਿਧਾਣਾ, ਉਹਨਾਂ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਤਾਂ ਜਿਹੜੇ ਮਿੰਟੂ ਮਾਲਵਾ ਨੇ ਉਹ ਉਸੇ ਸਟੇਜ ਦੇ ਉੱਤੇ ਖੜੇ ਹੋਏ ਸੀ। ਖੈਰ, ਇਹ ਹੋ ਸਕਦਾ ਅਚਨਚੇਤ ਹੋਇਆ ਹੋਵੇ, ਪਰ ਇਹ ਘਟਨਾ ਜਿਹੜੀ ਹੈ, ਭਾਈ ਅਵਤਾਰ ਸਿੰਘ ਜੀ, ਇੱਥੇ ਮੇਰੇ ਮਨ 'ਚ ਬੜਾ ਵੱਡਾ ਇੱਕ ਪ੍ਰਸ਼ਨ ਉੱਤਰ ਜਿਹੜਾ ਬਾਹਰ ਆ ਰਿਹਾ ਹੈ ਕਿ ਪਿਛਲੇ ਦਿਨੀ ਜਿਹੜੇ ਚੜੂਨੀ ਸਾਹਿਬ ਨੇ ਉਹਨਾਂ ਨੇ ਵੀ ਇੱਕ ਇਸ ਤਰ੍ਹਾਂ ਦਾ ਹੀ ਬਿਆਨ ਦਿੱਤਾ ਜਿਵੇਂ ਕਿ ਇੱਕ ਡਰ ਦੇ ਮਾਹੌਲ ਦੇ ਵਿੱਚ, ਬੜੇ ਸਹਿਮ ਦੇ ਵਿੱਚ ਉਹ ਜ਼ਿੰਦਗੀ ਬਸਰ ਕਰ ਰਹੇ ਹੋਣ ਕਿ ਸਾਡੀ ਇੱਕ ਗਲਤੀ ਦੇ ਨਾਲ 84 ਵਾਪਰ ਸਕਦੀ ਹੈ। ਸੋ ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਉਹੀ ਡਰ ਸੀ। ਤੇ ਅੱਜ ਮਿੰਟੂ ਮਾਲਵਾ ਵੀ ਸ਼ਾਇਦ ਇਹੀ ਸੋਚ ਕੇ ਉਹਨੇ ਜਿਹੜੇ ਝੰਡੇ ਨੇ ਜਾਂ ਨਿਸ਼ਾਨ ਸਾਹਿਬ ਕਹਿ ਲਈਏ ਉਹਨਾਂ ਨੂੰ ਅੱਗ ਤੇ ਭੇਟ ਕਰ ਦਿੱਤਾ ਕਿ ਇਹਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੋ ਜਾਏਗਾ ਜਾਂ 84 ਵਰਗੇ ਹਾਲਾਤ ਆ ਜਾਣਗੇ। ਕਿਉਂ ਤੁਹਾਨੂੰ ਲੱਗਦਾ ਹੈ ਕਿ ਇੱਕ ਸੇਵਾ ਕਰਨ ਵਾਲਾ ਇੱਕ ਮਨੁੱਖ ਇੱਕ ਹੈਗਾ ਜਾਂ ਫਿਰ ਚੜੂਨੀ ਸਾਹਿਬ ਉਹ ਲੀਡਰ ਨੇ? ਸੋ ਜੇ ਲੀਡਰਾਂ ਨੂੰ, ਜੇ ਇਹੋ ਜਿਹੇ ਬੰਦੇ ਜਿਹੜੇ ਨੇ, ਜਿਹੜੇ ਫੇਮਸ ਨੇ, ਜੇ ਇਹਨਾਂ ਨੂੰ ਇੰਨਾ ਖਤਰਾ, ਫਿਰ ਆਮ ਸਿੱਖਾਂ ਦੀ ਕੀ ਹਾਲਤ ਹੈਗੀ ਹੈ? ਕਿਸ ਤਰ੍ਹਾਂ ਵੇਖਦੇ ਹੋ ਇਹ ਸਾਰੇ ਲੋਕ ਡਰੇ ਹੋਏ, ਸਹਿਮੇ ਹੋਏ, ਕਿਵੇਂ ਫਿਰ ਅੱਗੇ ਜਾ ਕੇ ਆਪਣੇ ਬਿੱਲ ਜਿਹੜੇ ਨੇ ਉਹਨਾਂ ਨੂੰ ਰੱਦ ਕਰਵਾਉਣਗੇ ਤੇ ਜਾਂ ਸਰਕਾਰਾਂ ਨਾਲ ਮਤੇ ਲਾਉਣਗੇ? ਨਹੀਂ, ਆਮ ਲੋਕ ਕਿਸੇ ਦਹਿਸ਼ਤ ਦਾ ਸ਼ਿਕਾਰ ਨਹੀਂ। ਆਮ ਲੋਕਾਂ ਦਾ ਤਾਂ ਅਸੀਂ ਦੇਖਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਬੈਰੀਕੇਡ ਭੰਨੇ ਔਰ ਕਿਸ ਤਰ੍ਹਾਂ ਉਹਨਾਂ ਨੇ ਸਾਰੀਆਂ ਲੋਕਾਂ ਤੋੜ ਕੇ ਹੈ ਨਾ ਦਿੱਲੀ ਦੇ ਦਰਵਾਜ਼ਿਆਂ ਤੇ ਆ ਕੇ ਆਪਣੇ ਜਿਹੜੇ ਝੰਡੇ ਚੜਾਏ ਆ ਔਰ ਖਾਲਸਾ ਪੰਥ ਦੇ ਨਿਸ਼ਾਨ ਚੜਾਏ ਆ। ਸੋ ਆਮ ਲੋਕਾਂ ਵਿੱਚ ਸਾਨੂੰ ਕੋਈ ਵੀ ਆਮ ਲੋਕਾਂ ਦੇ ਸ਼ੱਕ ਨਹੀਂ ਕਰ ਸਕਦਾ। ਜਿਹੜੇ ਨੌਜਵਾਨਾਂ ਤੇ ਸਾਨੂੰ ਸ਼ੱਕ ਸੀ ਉਹਨਾਂ ਨੇ ਸਾਰੇ ਸ਼ੰਕੇ ਆ ਜਿਹੜੇ ਸਾਡੇ ਖਤਮ ਕਰ ਦਿੱਤੇ। ਉਹਨਾਂ ਨੇ ਜਿਸ ਦ੍ਰਿੜਤਾ ਨਾਲ ਖਾਲਸਾ ਪੰਥ ਦੇ ਜਕਾਰਿਆਂ ਦੇ ਨਾਲ ਸਾਰੀਆਂ ਰੋਕਾਂ ਤੋੜੀਆਂ 26 ਨਵੰਬਰ ਤੋਂ ਲੈ ਕੇ ਤੇ ਦਿੱਲੀ ਦੇ ਹੁਣ 26 ਜਨਵਰੀ ਤੱਕ ਦੀ ਪਰੇਡ ਤੱਕ, ਉਹਨਾਂ ਨੇ ਖਾਲਸਾ ਪੰਥ ਨਾਲ ਆਪਣੀ ਜਿਹੜੀ ਪ੍ਰਤੀਬੱਧਤਾ ਉਹਦੇ ਦਰਸ਼ਨ ਕਰਾਏ ਨੇ। ਸੋ ਜਿਹੜੀ ਕੁਛ ਸੋ ਕਾਲਡ ਲੀਡਰ ਆ ਜਿਹੜੇ ਉਹ ਦਹਿਸ਼ਤ ਦੇ ਮਾਹੌਲ ਹੇਠ ਰਹਿ ਰਹੇ ਆ। ਸੋ ਸਟੇਟ ਦੀ ਦਹਿਸ਼ਤ, ਜਿਹੜੀ ਸਰਕਾਰਾਂ ਦੀ ਦਹਿਸ਼ਤ ਹੁੰਦੀ ਆ, ਖਾਲਸਾ ਪੰਥ ਨੇ ਕਦੀ ਵੀ ਸਰਕਾਰਾਂ ਦੀ ਦਹਿਸ਼ਤ ਨਹੀਂ ਮੰਨੀ, ਚਾਹੇ ਉਹ ਔਰੰਗਜ਼ੇਬ ਸੀ, ਚਾਹੇ ਉਹ ਨਾਦਰ ਸ਼ਾਹ ਸੀ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਸੀ, ਚਾਹੇ ਮੱਸੇ ਰੰਗੜ ਵਾਲੇ ਜਿਹੜੇ ਮਰ ਗਏ, ਜਿਹੜੇ ਸ੍ਰੀ ਦਰਬਾਰ ਸਾਹਿਬ ਵਿੱਚ ਬੈਠ ਕੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਆਂਗੇ। ਖਾਲਸਾ ਪੰਥ ਦੇ ਵਕਤ ਆਉਣ ਤੇ ਹਮੇਸ਼ਾ ਇਹ ਜਿਹੇ ਨਕੰਮੇ ਤੇ ਜਿਹੜੇ ਜਾਬਰ ਲੋਕ ਆ ਉਹਨਾਂ ਨੂੰ ਖਾਲਸਾ ਪੰਥ ਦੇ ਜਿਹੜੀਆਂ ਰਵਾਇਤਾਂ ਉਹਦੇ ਅਨੁਸਾਰ ਸਜ਼ਾ ਦਿੱਤੀ ਆ। ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਭੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ, ਹਨਾ। ਸਾਡੇ ਗੁਰੂ ਸਾਹਿਬ ਦਾ ਸਾਨੂੰ ਸੰਦੇਸ਼ ਆ। ਸੋ ਨਿਰਭਉ ਤੇ ਜਿਹੜਾ ਨਿਰਵੈਰ ਖਾਲਸਾ, ਨਾ ਅਸੀਂ ਕਿਸੇ ਨੂੰ ਡਰਾਉਣਾ ਤੇ ਨਾ ਅਸੀਂ ਕਿਸੇ ਦਾ ਡਰ ਮੰਨਣਾ। ਅਸੀਂ ਸਮਝਦੇ ਹਾਂ ਵੀ ਇਹ ਲੋਕ ਜਿਹੜੇ ਸੋ ਕਾਲਡ ਲੀਡਰ ਆ, ਚਾਹੇ ਉਹ ਗੁਰਨਾਮ ਸਿੰਘ ਚੜੂਨੀ ਆ ਜਾਂ ਇਹ ਸੇਵਾ ਕਰਨ ਵਾਲੇ ਜਿਹੜੇ ਲੋਕ ਨੇ, ਅਸਲ 'ਚ ਇਹ ਨਿਰਭਉ ਅਤੇ ਨਿਰਵੈਰ ਨਹੀਂ ਨੇ। ਸੋ ਕਿਸੇ ਵੀ ਸਰਕਾਰ ਨੂੰ ਨਿਰਭਉ ਤੇ ਨਿਰਵੈਰ ਲੋਕ ਨਹੀਂ ਚਾਹੀਦੇ ਹੁੰਦੇ। ਸਰਕਾਰਾਂ ਨੂੰ ਚਾਹੀਦਾ ਹੁੰਦਾ, ਸਰਕਾਰਾਂ ਚੱਲਦੀਆਂ ਹੀ ਦਹਿਸ਼ਤ ਦੇ ਮੰਜ਼ਰ ਤੇ ਆ। ਸੋ ਸਰਕਾਰਾਂ ਹਮੇਸ਼ਾ ਹੀ ਦਹਿਸ਼ਤ ਪਾ ਕੇ ਰਾਜ ਕਰਨਾ ਚਾਹੁੰਦੀਆਂ। ਸੋ ਖਾਲਸਾ ਪੰਥ ਨੂੰ ਗੁਰੂ ਸਾਹਿਬ ਨੇ ਜਿਹੜਾ ਰਾਜ ਦਾ ਸੰਕਲਪ ਦੱਸਿਆ
ਉਹ ਦਹਿਸ਼ਤ ਦਾ ਨਹੀਂ ਹੈ, ਉਹ ਪਿਆਰ ਸਤਿਕਾਰ ਦਾ ਤੇ ਬਰਾਬਰਤਾ ਦਾ ਹੈ। ਇਸ ਲਈ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਬਰਾਬਰੀ ਦਾ ਇੱਕ ਮਨੁੱਖ, ਬਰਾਬਰ ਮਨੁੱਖ ਬਣਾਇਆ ਸੀ। ਸੋ ਖਾਲਸਾ ਪੰਥ ਦਾ ਰਾਜ ਦਾ ਮਾਡਲ ਬਰਾਬਰੀ ਵਾਲਾ ਹੈ। ਜਿਹੜੇ ਗੈਰ ਖਾਲਸਾ ਪੰਥ ਵਾਲੇ ਬਾਕੀ ਸਾਰੀ ਦੁਨੀਆ ਵਿੱਚ ਦਹਿਸ਼ਤ ਦਾ ਰਾਜ ਹੈਗੀ ਆ। ਸੋ ਜਿਹੜੀ ਪਰੰਪਰਾ ਦਹਿਸ਼ਤ ਨੂੰ ਤੋੜਦੀ ਹੈ, ਖਾਲਸਾ ਪੰਥ ਦੀ ਪਰੰਪਰਾ, ਉਹ ਹਮੇਸ਼ਾ ਹੀ ਹਾਕਮਾਂ ਦੇ ਨਿਸ਼ਾਨੇ ਤੇ ਰਹੀ ਹੈ। ਚਾਹੇ ਔਰੰਗਜ਼ੇਬ ਸੀ, ਚਾਹੇ ਅਬਦਾਲੀ ਸੀ, ਚਾਹੇ ਇੰਦਰਾ ਗਾਂਧੀ ਸੀ, ਤੇ ਚਾਹੇ ਮੌਜੂਦਾ ਰਾਜ ਹੈਗੇ। ਸੋ ਕੁਝ ਲੋਕ ਆਪਣੀਆਂ ਨਿੱਜੀ ਕਮਜ਼ੋਰੀਆਂ ਕਰਕੇ ਗਲਤੀਆਂ ਕਰਦੇ ਆ, ਪਰ ਖਾਲਸਾ ਪੰਥ ਨੇ ਕਦੇ ਵੀ ਨਿਰਭਉ ਤੇ ਨਿਰਵੈਰ ਦੇ ਸੰਕਲਪ ਦਾ ਤਿਆਗ ਨਹੀਂ ਕੀਤਾ। ਨਾ ਖਾਲਸਾ ਪੰਥ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ। ਉਹ ਗੁਰੂ ਮਹਾਰਾਜ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਸੋ ਇਹੋ ਜਿਹੀਆਂ ਗਲਤੀਆਂ ਜਿਹੜੀਆਂ ਇਹ ਕਮਜ਼ੋਰ ਜਿਹੜੀਆਂ ਜਿੰਦਾਂ ਨੇ ਉਹ ਕਰਦੀਆਂ ਨੇ। ਸੋ ਖਾਲਸਾ ਪੰਥ ਦਾ ਵੱਡੇ ਪੱਧਰ ਤੇ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਉਹ ਖਾਲਸਾ ਪੰਥ ਦੀ ਵਿਚਾਰਧਾਰਾ ਤੋਂ ਟੁੱਟੇ ਹੋਏ ਲੋਕ। ਜੀ ਬਿਲਕੁਲ ਬਿਲਕੁਲ, ਵਾਕਿਆ ਹੀ ਜਿਹੜਾ ਇਹ ਡਰ ਵਾਲਾ ਮਾਹੌਲ, ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਲੋਕ ਆਪ ਹੀ ਸ਼ਾਇਦ ਪੈਦਾ ਕਰਦੇ ਨੇ। ਜਿਵੇਂ ਕੁਝ ਕਿਸਾਨ ਲੀਡਰਾਂ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਬਹੁਤ ਮਾੜੀਆਂ ਘਟਨਾਵਾਂ ਹੋਈਆਂ ਨੇ, ਜਿਸ ਤੋਂ ਬਾਅਦ ਮੋਰਚਾ ਜਿਹੜਾ ਹੈਗਾ ਉਹ ਹੋਰ ਹੀ ਜਿਹੜਾ ਰੁੱਖ ਹੈਗਾ ਲੈ ਗਿਆ। ਸੋ ਇੱਥੇ ਨਾਲੇ ਨਾਲ ਆਪਾਂ ਕਲਾਕਾਰਾਂ ਦੀ ਵੀ ਗੱਲ ਕਰਦੇ ਹਾਂ ਕਿ 26 ਦੀਆਂ ਘਟਨਾਵਾਂ ਤੋਂ ਬਾਅਦ ਕਿਵੇਂ ਉਹਨਾਂ ਨੇ ਆਪਣੇ ਪੈਰ ਜਿਹੜੇ ਨੇ ਉਹ ਪਿੱਛੇ ਨੂੰ ਖਿੱਚ ਲਏ ਸੀ। ਸੋ ਕਿਤੇ ਨਾ ਕਿਤੇ ਜਿਹੜੇ ਵਰਤਾਰੇ ਨੇ ਸਾਰੇ ਇੱਕੋ ਜਿਹੇ ਲੱਗਦੇ ਨੇ ਇਹਨਾਂ ਸ਼ਖਸੀਅਤਾਂ ਨੂੰ ਜਦੋਂ ਲੈ ਕੇ ਚੱਲਦੇ ਆ, ਜਿਹੜੇ ਆਮ ਆਪਾਂ ਦੇਖਦੇ ਹਾਂ ਟੀਵੀ ਸਕਰੀਨਾਂ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਾਤਾਂ ਕਰਨ ਵਾਲੇ ਹੁੰਦੇ ਨੇ, ਪਰ ਅਸਲ ਮੌਕਿਆਂ ਦੇ ਉੱਤੇ ਫਿਰ ਇਸ ਤਰ੍ਹਾਂ ਦੇ ਰੋਲ ਜਦੋਂ ਅਦਾ ਕਰਦੇ ਨੇ ਤੇ ਫਿਰ ਨਮੋਸ਼ੀ ਦੇ ਵਿੱਚ ਜਾਣਾ ਪੈਂਦਾ। ਪਰ ਅਵਤਾਰ ਸਿੰਘ ਜੀ, ਅਗਲਾ ਜਿਹੜਾ ਸਵਾਲ ਹੈਗਾ ਜੀ ਉਹ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅਮਿਤਾਭ ਬੱਚਨ ਜਿਹੜੇ ਕਿ ਇੱਕ ਮਸ਼ਹੂਰ ਆਪਾਂ ਕਹਿ ਲਈਏ ਕਿ ਭਾਰਤ ਦੇ ਵਿੱਚ ਅਦਾਕਾਰ ਨੇ, ਲੰਬੇ ਸਮੇਂ ਤੋਂ ਆਪਣਾ ਜਿਹੜਾ ਉਹ ਫਿਲਮੀ ਉਹਨਾਂ ਦਾ ਕੈਰੀਅਰ ਵੀ ਹੈ, ਪਰ ਇੱਕ ਸਿੱਖਾਂ ਦੇ ਨਾਲ ਵੀ ਉਹਨਾਂ ਦਾ ਰੇੜਕਾ ਜਿਹੜਾ ਇੱਕ ਬੜੇ ਲੰਬੇ ਸਮੇਂ ਤੋਂ ਤਕਰੀਬਨ 35 ਸਾਲ ਤੋਂ ਚੱਲ ਰਿਹਾ। ਬਹੁਤ ਸਾਰੇ ਐਸੇ ਗਵਾਹ ਹੋਏ ਜਿਨ੍ਹਾਂ ਨੇ ਕਿਹਾ ਕਿ ਨਵੰਬਰ 84 ਦੀਆਂ ਘਟਨਾਵਾਂ ਤੋਂ ਬਾਅਦ ਅਮਿਤਾਭ ਬੱਚਨ ਵੱਲੋਂ ਦੂਰਦਰਸ਼ਨ ਦੇ ਉੱਤੇ ਇਹ ਗੱਲ ਕਹੀ ਗਈ ਸੀ ਕਿ ਖੂਨ ਕਾ ਬਦਲਾ ਖੂਨ, ਮਤਲਬ ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਆਏ ਸੀ। ਉਸ ਤੋਂ ਬਾਅਦ ਕਤਲੇਆਮ ਜੋ ਹੋਇਆ ਆਪਾਂ ਸਾਰੇ ਜਾਣਦੇ ਹਾਂ। ਸੋ ਅੱਜ ਅਮਿਤਾਭ ਬੱਚਨ ਹੋਰਾਂ ਨੇ ਦਿੱਲੀ ਕਮੇਟੀ, ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਹੈ ਦਿੱਲੀ ਦੇ ਵਿੱਚ ਗੁਰਦੁਆਰਾ ਕਮੇਟੀ, ਉਹਨਾਂ ਨੂੰ 2 ਕਰੋੜ ਰੁਪਇਆ ਦਿੱਤਾ ਕਿ ਸਿੱਖਾਂ ਨੇ ਬੜੀਆਂ ਸਭਾਵਾਂ ਨਿਭਾਈਆਂ ਨੇ ਇਸ ਕਰੋਨਾ ਕਾਲ ਦੇ ਵਿੱਚ, ਤੇ ਜਥੇਬੰਦੀਆਂ ਵੱਲੋਂ ਪੰਥਕ ਜਿਹੜੀਆਂ ਸ਼ਖਸੀਅਤਾਂ ਨੇ ਵਿਰੋਧ ਕੀਤਾ ਜਾ ਰਿਹਾ। ਕੋਈ ਭਾਈ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਭੜਕਾ ਕੇ ਜਿਹਨਾਂ ਵੱਲੋਂ ਕਤਲੇਆਮ ਜਿਹੜਾ ਉਸ ਵੇਲੇ ਹੋਇਆ, ਤੇ ਅੱਜ ਉਹਨਾਂ ਵੱਲੋਂ ਵੀ ਅਸੀਂ ਡੋਨੇਸ਼ਨ ਜਿਹੜੀ ਉਹ ਲੈ ਰਹੇ ਆ। ਬੜਾ ਮਾਮਲਾ ਇਹ ਭਖਿਆ ਹੋਇਆ, ਕਿਵੇਂ ਲੈਣੀ ਹੋਈ? ਹਾਂਜੀ ਹਾਂਜੀ, ਕਾਫੀ ਜਿਹੜਾ ਹੈਗਾ ਇਹ ਮਾਮਲਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ ਹੈਗਾ। ਸੋ ਅਸੀਂ ਵੀ ਦੇਖਿਆ ਜਦੋਂ ਇੰਦਰਾ ਗਾਂਧੀ ਪਰਿਵਾਰ ਨਾਲ ਸਾਨੂੰ ਪਤਾ ਉਹਨਾਂ ਦੀ ਨੇੜਤਾ ਰਹੀ ਹੈਗਾ, ਰਾਜੀਵ ਗਾਂਧੀ ਦੇ ਉਹ ਰਾਈਟ ਹੈਂਡ ਮੈਨ ਰਹੇ ਹੈ। ਸੋ ਜਦੋਂ ਇੰਦਰਾ ਗਾਂਧੀ ਦੀ ਮੌਤ ਹੋਈ ਆ, ਉਹ ਤੋਂ ਬਾਅਦ ਜਿਸ ਦਿਨ ਉਹਨਾਂ ਦਾ ਸੰਸਕਾਰ ਹੋਇਆ ਇੰਦਰਾ ਗਾਂਧੀ ਦਾ, ਉਹ ਬਿਲਕੁਲ ਉਹਨਾਂ ਨੇ ਆਪਾਂ ਕਹਿ ਸਕਦੇ ਵੀ ਅਗਨੀ ਜਿਹੜੀ ਦੇਣ ਵਾਲੇ ਆ ਇੰਦਰਾ ਗਾਂਧੀ ਦੀ ਦੇਹ ਨੂੰ, ਉਹਨਾਂ ਵਿੱਚ ਅਮਿਤਾਭ ਬੱਚਨ, ਰਾਜੀਵ ਗਾਂਧੀ ਤੋਂ ਬਾਅਦ ਅਮਿਤਾਭ ਬੱਚਨ ਹੀ ਸੀਗੇ। ਸੋ ਉੱਥੇ ਨਾਅਰੇ ਵੀ ਲੱਗੇ ਨੇ, ਬੜਾ ਕੁਛ ਹੋਇਆ। ਸੋ ਉਸ ਸੰਦਰਭ ਚ ਸਿੱਖ ਪੰਥ ਵਿੱਚ ਇੱਕ ਗੁੱਸਾ ਵੀ ਹੈ। ਉਹ ਸਾਡੇ ਕੋਲ ਹੁਣ ਇਹ ਹੈ ਵੀ ਜਿਸ ਤਰ੍ਹਾਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਹੋਰ ਦੋਸ਼ੀਆਂ ਦੇ ਖਿਲਾਫ ਇੱਕ ਪੁਖਤਾ ਸਬੂਤ ਨੇ ਕਤਲੇਆਮ ਦੇ, ਉਸ ਤਰ੍ਹਾਂ ਦੇ ਅਮਿਤਾਭ ਬੱਚਨ ਦੇ ਖਿਲਾਫ ਕੋਈ ਇਸ ਤਰ੍ਹਾਂ ਪੁਖਤਾ ਸਬੂਤ ਨਹੀਂ ਹਨ, ਹਨਾ। ਅੱਛਾ ਜੀ, ਠੀਕ ਹੈ। ਇਹ ਹੈਗਾ ਵੀ ਉਸ ਦਿਨ ਮੈਂ ਆਪਣੀ ਜਿਹੜਾ ਅੱਖੀਂ ਦੇਖਿਆ, ਕਿਉਂਕਿ ਮੇਰਾ ਆਪਣਾ ਨਿੱਜੀ ਤਜਰਬਾ ਹੈਗਾ ਵੀ ਉਸ ਦਿਨ ਉਹ ਚਿੱਤਾ ਦੇ ਆਲੇ ਦੁਆਲੇ ਸੀਗੇ, ਕੁਛ ਨਾਅਰੇ ਵੀ ਲੱਗੇ ਨੇ, ਉਹ ਸਾਰਾ ਕੁਛ ਹੋਇਆ। ਉਹ ਤੋਂ ਬਾਅਦ ਜਿਹੜਾ ਕਤਲੇਆਮ ਆ ਉਹ ਹੋ ਜਾਂਦਾ ਹੈਗਾ। ਸੋ ਸਿੱਖ ਪੰਥ ਦੇ ਮਨ ਵਿੱਚ ਗੁੱਸਾ ਹੈਗਾ, ਜ਼ਰੂਰ ਹੈਗਾ। ਤੇ ਆਪਾਂ ਨਾ ਮੈਂ ਇਹਨੂੰ ਦੇਖ ਰਿਹਾ ਵੀ ਇਹ ਮਸਲੇ ਨੂੰ ਇੱਕ ਆਪਾਂ ਰਾਜਨੀਤਿਕ ਰੰਗ ਤੋਂ ਵੀ ਦੇਖਦੇ ਹਾਂ, ਇੱਕ ਇਹਦਾ ਧਾਰਮਿਕ ਰੰਗ ਵੀ ਹੁੰਦਾ। ਕਈ ਵਾਰੀ ਨਾ ਬੰਦਾ ਗਲਤੀ ਕਰ ਲੈਂਦਾ, ਯੰਗ ਉਮਰ ਵਿੱਚ ਗਲਤੀ ਕੀਤੀ ਹੋ ਸਕਦੀ ਹੈ, ਹੁਣ ਹੋ ਸਕਦਾ ਉਹਨੂੰ ਪਛਤਾਵਾ ਵੀ ਹੋਵੇ, ਹਨਾ। ਮੈਂ ਇਸ ਮਾਮਲੇ ਵਿੱਚ ਵੀ, ਕਿਉਂਕਿ ਉਸ ਵੇਲੇ ਹਾਲਾਤ ਹੀ ਏਦਾਂ ਦੇ ਸੀ, ਸਿੱਖ ਇੱਕ ਪਾਸੇ ਕਰ ਦਿੱਤੇ ਗਏ ਸੀ, ਸਿੱਖਾਂ ਨੂੰ ਦੋਸ਼ੀ ਕਰਦਾਨ ਦਿੱਤਾ ਗਿਆ ਸੀ, ਸਿੱਖਾਂ ਨੂੰ ਅੱਤਵਾਦੀ ਕਰਦਾਨ ਦਿੱਤਾ ਗਿਆ ਸੀ, ਪੂਰੀ ਕੌਮ ਨੂੰ ਹੀ ਦੋਸ਼ੀ ਬਣਾ ਦਿੱਤਾ ਗਿਆ ਸੀ। ਤੇ ਉਹ ਅਮਿਤਾਭ ਬੱਚਨ ਸੀ ਜਿਹੜੇ ਦੂਜੇ ਪਾਸੇ ਖੜੇ ਸੀ, ਜਿਹੜੇ ਸਿੱਖਾਂ ਨੂੰ ਦੋਸ਼ੀ ਗਰਦਾਨਣ ਵਾਲੀ ਧਿਰ ਸੀ, ਹਨਾ। ਸੋ ਉਹਦੇ ਚੋਂ ਹੁੰਦਾ ਵੀ ਯੰਗ ਉਮਰ ਚ ਬੰਦਾ ਕਈ ਵਾਰੀ ਗਲਤੀ ਕਰ ਲੈਂਦਾ, ਚਾਹੇ ਉਲਾਰ ਪੁਣੇ ਚ, ਚਾਹੇ ਅਣਜਾਣ ਪੁਣੇ ਚ, ਜਾਂ ਜਾਣ ਬੁੱਝ ਕੇ। ਉਹਨਾਂ ਨੇ ਕਿਸ ਤਰ੍ਹਾਂ ਗਲਤੀ ਕੀਤੀ ਆ, ਜਾਣ ਬੁੱਝ ਕੇ ਕੀਤੀ ਆ, ਅਣਜਾਣ ਪੁਣੇ ਚ ਕੀਤੀ ਆ, ਜਾਂ ਉਲਾਰ ਪੁਣੇ ਚ ਕੀਤੀ ਆ, ਉਹਦਾ ਅਸਲੀ ਸੱਚ ਤਾਂ ਉਹ ਆਪ ਹੀ ਦੱਸ ਸਕਦੇ ਆ, ਅਮਿਤਾਭ ਬੱਚਨ ਨੂੰ ਨਹੀਂ, ਹਨਾ। ਜ਼ਿੰਦਗੀ ਦੇ ਇਸ ਪੜਾਅ ਤੇ ਆ ਕੇ ਸਾਨੂੰ ਲੱਗਦਾ ਵੀ ਕਈ ਵਾਰੀ ਬੰਦੇ ਤੋਂ ਸਪਸ਼ਟ ਰੂਪ ਵਿੱਚ ਮਾਫੀ ਨਹੀਂ ਮੰਗ ਹੁੰਦੀ, ਹਨਾ। ਉਹਦੇ ਵਿੱਚ ਮਾਫੀ ਮੰਗਣ ਦਾ ਜਿਗਰਾ ਨਹੀਂ ਹੁੰਦਾ, ਪਰ ਉਹ ਜਿਹੜੀ ਗਲਤੀ ਕਰ ਚੁੱਕਿਆ ਉਹਦਾ ਜਿਹੜਾ ਪਛਤਾਪ ਆ ਉਹ ਇਸ ਤਰ੍ਹਾਂ ਡੋਨੇਸ਼ਨ ਦੇ ਕੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਉਹ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਕਿਉਂਕਿ ਇਸ ਉਮਰ ਚ ਆ ਕੇ ਬੰਦਾ ਧਾਰਮਿਕ ਤੌਰ ਤੇ ਥੋੜਾ ਰੂਹਾਨੀ ਹੋ ਜਾਂਦਾ, ਹਨਾ ਜੀ ਜੀ। ਉਹਨੂੰ ਲੱਗਦਾ ਹੁੰਦਾ ਵੀ ਗਲਤੀ ਮੇਰੇ ਤੋਂ ਵੱਡੀ ਹੋ ਗਈ ਆ, ਮੇਰੇ ਵਿੱਚ ਜਿਗਰਾ ਹੈ ਨਹੀਂ ਉਸ ਗਲਤੀ ਨੂੰ ਮੰਨਣ ਦਾ,
फिर वो इस तरह दी कार्रवाइयां करके ना एक पश्चाताप करने की कोशिश करता है। सो सानू लगता भी अमिताभ बच्चन का यह कार्य भी एक पश्चाताप वजों है। ठीक है, उन्होंने खिलाफ जो रिएक्शन आ रहे हैं वो बिल्कुल पोलिटिकली मोटिवेटेड है। सो सानू ये भी नहीं भुलना चाहिए भी सिखां के खिलाफ एक कतलेआम होया, उहदे मुख दोषियों के खिलाफ आपां ने जिहड़ी कार्रवाई है वो करते रहना है। पर किते ना किते मैनूं लगदा भी आपां नूं धार्मिक तौर पर भी सोचना चाहिए भी जे वो इस तरह इंटरैक्टली पश्चाताप कर रहा है, कोई बंदा हौली हौली कदम बढ़ा रहा है, तो सानू उहदे कदम अगे आउण देना चाहिए भी हो सकदा हो जे आपां हुण विरोध करिया वो रुक जावे, जे उहदे कदम अगे वध जाण सिखां वालू आउण तो हो सकदा अगले दिनों दौरान वो इस गल की माफी भी मंग लवे मेरे तो गलती हुई है। सो आपां मेरा ख्याल उहनूं आउण देना चाहिए। मैनूं निजी तौर पर इस तरह लगता है भी ਉਹਦੇ ਮਨ ਵਿੱਚ ਪਛਤਾਪ ਹੋ ਸਕਦਾ। ਹੁਣ ਉਹਨੂੰ ਜੇ ਆਪਾਂ ਅੱਗੇ ਆਉਣ ਦਈਏ ਤਾਂ ਹੋ ਸਕਦਾ ਸਾਲ 6 ਮਹੀਨੇ ਵਿੱਚ ਉਹ ਆਪਣੀ ਅਸਲੀ ਗੱਲ ਤੇ ਆ ਜਾਵੇ ਮੇਰੇ ਤੋਂ ਗਲਤੀ ਹੋ ਗਈ ਸੀ। ਸੋ ਇਹ ਵੀ ਜਿਹੜਾ ਤਜਰਬਾ ਕਰ ਲੈਣਾ ਚਾਹੀਦਾ। ਜਿਹੜੇ ਬਾਕੀ ਦਾ ਲੋਕ ਹੈ ਨਾ ਡਟ ਕੇ ਖੜੇ ਆ ਵੀ ਅਸੀਂ ਕੁਝ ਨਹੀਂ ਕਰਿਆ, ਘੱਟੋ ਘੱਟ ਤੁਹਾਨੂੰ ਸਾਈਨ ਤਾਂ ਦੇ ਰਿਹਾ, ਸਿਗਨਲ ਦੇ ਰਿਹਾ ਤੁਹਾਨੂੰ ਕਿ ਮੈਂ ਤੁਹਾਡੇ ਵਿੱਚ ਆਉਣਾ ਚਾਹੁੰਦਾ, ਤੁਹਾਡੀ ਬੁੱਕਲ ਵਿੱਚ ਆ ਕੇ ਗਲਤੀ ਮੰਨਣੀ ਚਾਹੁੰਦਾ। ਸੋ ਇਸ ਤਰ੍ਹਾਂ ਦਾ ਵੀ ਹੋ ਸਕਦਾ। ਮੈਨੂੰ ਨਿੱਜੀ ਤੌਰ ਤੇ ਇਸ ਤਰ੍ਹਾਂ ਵੀ ਲੱਗ ਰਿਹਾ ਵੀ ਜੇ ਆਪਾਂ गुरबाणी दियां सेधां दे संदर्भ विच देखिए और गुरबाणी दी रोशनी विच देखिए तो हो सकता बंदे इस तरह भी वापस आ जाते होंगे ने कई बार। बिल्कुल बिल्कुल वाकई इस तरह भी होना चाहिए, देखना चाहिए कि अगला बंदा जिहड़ा है वो कहना की चाहुंदा है जां महसूस की कर रहा है, उहदी भावनावां दी भी कदर जिहड़ी होनी चाहिए है। पर बाकी जिहड़ी गल आम तौर दे उत्ते कही जांदी रही है पिछले समय दे विच भाई अवतार सिंह जी जिवें आपां देखिए 84 वाला दौर जदों देखदे हां ਤਾਂ ਇਹੀ ਕਿਹਾ ਜਾਂਦਾ ਸੀ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਉਹ ਭੜਕਾਊ ਭਾਸ਼ਣ ਦਿੰਦੇ ਸੀ। ਆਮ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਚਾਹੇ ਕੋਈ ਹਿੰਦੂ ਪਰਿਵਾਰ ਦੇ ਨਾਲ ਜਾਂ ਫਿਰ ਜਿਹੜੇ ਬਹੁਗਿਣਤੀ ਜਿਹੜੇ ਆਪਾਂ ਕਹਿ ਲਈਏ ਕਿ ਇਹ ਕਿਹਾ ਜਾਂਦਾ ਵੀ ਉਹ ਭੜਕਾਊ ਭਾਸ਼ਣ ਉਹਨਾਂ ਦੇ ਹੁੰਦੇ ਸੀ, ਜਿਹਦੇ ਕਰਕੇ ਫਿਰ ਅੱਗੋਂ ਲੋਕ ਜਿਹੜੇ ਨੇ ਯਾਨੀ ਕਿ ਸਿੱਖ ਨੌਜਵਾਨ ਨੇ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਸੀ। ਸੋ ਜੇਕਰ ਉਹਨਾਂ ਦੇ ਉਹ ਭਾਸ਼ਣ ਜਿਹੜੇ ਸੀ ਭੜਕਾਊ ਸੀ ਤਾਂ ਹਰ ਚੀਜ਼ ਨੂੰ ਜਿਹੜਾ ਉਸੇ ਤਰੀਕੇ ਨਾਲ ਲੈਣਾ ਚਾਹੀਦਾ। ਬਾਕੀ ਜਿਹੜੇ ਦਿਲ ਖੋਲ ਕੇ ਹਰ ਇੱਕ ਨੂੰ ਜਿਹੜਾ ਵੈਲਕਮ ਵੀ ਕਰਨਾ ਚਾਹੀਦਾ। ਭਾਈ ਅਵਤਾਰ ਸਿੰਘ ਜੀ ਇੱਕ ਜਾਂਦੇ ਜਾਂਦੇ ਮਸਲਾ ਜਿਹੜਾ ਹੈਗਾ ਛੋਟਾ ਜਿਹਾ ਮੈਂ ਉਹਦੇ ਉੱਤੇ ਵੀ ਤੁਹਾਡੀ ਟਿੱਪਣੀ ਜਿਹੜੀ ਹੈ ਚਾਹਾਂਗਾ ਕਿ ਰਣਜੀਤ ਬਾਵਾ ਇੱਕ ਸੁਹਿਰਦ ਗਾਇਕ ਨੇ, ਉਹਨਾਂ ਨੇ ਬੜੇ ਸਮਾਜਿਕ ਮਸਲਿਆਂ ਨੂੰ ਆਪਣੇ ਗਾਣਿਆਂ ਦੇ ਵਿੱਚ ਚੁੱਕਿਆ। ਇੱਕ ਲੇਟੈਸਟ ਉਹਨਾਂ ਦਾ ਜਿਹੜਾ ਗੀਤ ਹੁਣ ਰਿਲੀਜ਼ ਹੋਇਆ ਉਹਦਾ ਵੀ ਵਿਵਾਦ ਬਣ ਗਿਆ। ਜੇ ਉਸ ਗੀਤ ਦੇ ਬਾਕੀ ਪਹਿਰਿਆਂ ਦੀ ਗੱਲ ਕਰੀਏ ਤਾਂ ਬੜੇ ਸੋਹਣੇ ਨੇ, ਬੜਾ ਇਤਿਹਾਸ ਉਹਦੇ ਵਿੱਚ ਹੈਗਾ, ਜੋ ਜੋ ਹੋਇਆ ਜੋ ਵਾਪਰਿਆ ਉਹਨਾਂ ਨੇ ਦੱਸਿਆ। ਪਰ ਇੱਕ ਪਹਿਰੇ ਤੇ ਜਾ ਕੇ ਇੱਕ ਲਾਈਨ ਤੇ ਜਾ ਕੇ ਉਹ ਜਿਹੜੇ ਵਿਵਾਦ ਦੇ ਵਿੱਚ ਘਿਰ ਗਏ, ਸ਼ੇਰ ਸਿੰਘ ਰਾਣਾ ਦਾ ਨਾਮ ਉਹਨੇ ਲੈ ਦਿੱਤਾ ਸੀਗਾ। ਕਿਸ ਤਰ੍ਹਾਂ ਦੇਖਦੇ ਹੋ ਇਹਦਾ ਵੀ ਵਿਰੋਧ ਹੋਇਆ ਪੰਥ ਦੇ ਵਿੱਚ, ਪੰਥਕ ਸਫਾ ਦੇ ਵਿੱਚ ਵਿਰੋਧ ਹੋਇਆ ਇਸ ਦਾ? ਹਾਂਜੀ ਹਾਂਜੀ ਦੇਖੋ ਉਹ ਬਾਕੀ ਜਿਹੜਾ ਸਾਰਾ ਗੀਤ ਹੈ ਮੈਂ ਵੀ ਸੁਣਿਆ ਹੈਗਾ, ਬਾਕੀ ਸਾਰਾ ਉਹ ਠੀਕ ਠਾਕ ਹੈਗਾ। ਪਰ ਜਿੱਥੇ ਉਹ ਇਸ ਗੱਲੋਂ ਥਿੜਕ ਗਿਆ ਜਾਂ ਤਾਂ ਉਹਨਾਂ ਨੂੰ ਸਾਰੇ ਇਤਿਹਾਸ ਦਾ ਨਹੀਂ ਪਤਾ ਕਿਉਂਕਿ ਉਹਨਾਂ ਉਹ ਤੋਂ ਬਾਅਦ ਉਹਨਾਂ ਦਾ ਜਨਮ ਹੋਇਆ ਲੱਗਦਾ ਛੋਟੀ ਉਮਰ ਸੀਗੀ ਜਦੋਂ ਬੀਬੀ ਫੂਲਨ ਦੇਵੀ ਦਾ ਕਤਲ ਹੋਇਆ। ਸੋ ਜਿਸ ਕਿਸਮ ਦੀ ਦਰਿੰਦਗੀ ਬੀਬੀ ਫੂਲਨ ਦੇਵੀ ਨਾਲ ਹੋਈ 10-12 ਬੰਦਿਆਂ ਵੱਲੋਂ ਜਿਸ ਤਰ੍ਹਾਂ ਉਹਨਾਂ ਦੀ ਬੇਪਤੀ ਕੀਤੀ ਗਈ, ਸੋ ਇੱਕ ਦਲੇਰ ਔਰਤ ਇੱਕ ਜਿਹੜੀ ਹੁੰਦੀ ਆ ਆਪਾਂ ਕਹਿ ਸਕਦੇ ਆ ਵੀ ਜਿਹੜੀ ਇੱਜ਼ਤਦਾਰ ਔਰਤ ਆ ਉਹ ਜੋ ਕੁਝ ਕਰ ਸਕਦੀ ਸੀ ਉਹਨੇ ਕਰਿਆ। ਸੋ ਉਹਨਾਂ ਅਮੀਰ ਲੋਕਾਂ ਦੇ ਖਿਲਾਫ ਇੱਕ ਜੰਗ ਲੜੀ, ਉਹਨਾਂ ਵਿੱਚ ਉਹਦੇ ਵਿੱਚ ਕਤਲ ਵੀ ਹੋਏ, ਉਹ ਸਾਰਾ ਕੁਝ ਹੋਇਆ ਹਨਾ। ਸੋ ਉਹਦੇ ਜੋ ਆਪਾਂ ਦੇਖ ਸਕਦੇ ਆ ਵੀ ਸਾਨੂੰ ਇੱਕ ਨਤਾਣੀ ਔਰਤ ਦੇ ਨਾਲ ਖੜਨਾ ਚਾਹੀਦਾ ਸੀ। ਉਸ ਨਤਾਣੀ ਔਰਤ ਜਿਹਦੇ ਨਾਲ ਜ਼ਬਰ ਹੋਇਆ। ਸੋ ਖਾਲਸਾ ਪੰਥ ਨੇ ਹਮੇਸ਼ਾ ਹੀ ਗਰੀਬਾਂ ਨਤਾਣਿਆਂ ਤੇ ਦਲਿਤਾਂ ਨਾਲ ਜਾਂ ਜਿਨ੍ਹਾਂ ਨੂੰ ਨੀਚ ਕਿਹਾ ਜਾਂਦਾ ਸੀ, ਨੀਚਾ ਅੰਦਰ ਨੀਚ ਜਾਤ ਨੀਚੀ ਹੋਵਤ ਨੀਚ ਹਨਾ, ਗੁਰੂ ਸਾਹਿਬ ਨੇ ਸਾਨੂੰ ਉਹਨਾਂ ਦੇ ਨਾਲ ਖੜਨ ਦਾ ਜਿਹੜਾ ਉਹ ਸੰਦੇਸ਼ ਦਿੱਤਾ। ਸੋ ਸਾਨੂੰ ਉਸ ਔਰਤ ਨਾਲ ਖੜਨਾ ਚਾਹੀਦਾ ਸੀ। ਜਿਸ ਬੰਦੇ ਨੇ ਕਿਸੇ ਤੋਂ ਪੈਸੇ ਲੈ ਕੇ ਜਾਂ ਕੁਝ ਹੋਰ ਕਰਕੇ ਉਸ ਦਲੇਰ ਔਰਤ ਦਾ ਕਤਲ ਕੀਤਾ, ਅਸੀਂ ਸਮਝਦਾ ਵੀ ਉਹ ਸਾਡੇ ਇਤਿਹਾਸ ਦਾ ਹਿੱਸਾ ਨਹੀਂ ਹੈ, ਉਹਦੀਆਂ ਵਾਰਾਂ ਨਹੀਂ ਗਾਣੀਆਂ ਚਾਹੀਦੀਆਂ। ਸੋ ਰਣਜੀਤ ਬਾਵਾ ਤੋਂ ਗਲਤੀ ਤਾਂ ਹੋਈ ਹੈ, ਹਾਂ ਅਣਜਾਣੇ ਵਿੱਚ ਹੋ ਗਈ ਹੈ, ਉਹਨੂੰ ਸ਼ਾਇਦ ਸਾਰੇ ਇਤਿਹਾਸ ਦਾ ਨਹੀਂ ਸੀ ਪਤਾ, ਉਹ ਉੱਥੇ ਟਪੜਾ ਖਾ ਗਿਆ। ਹੁਣ ਪਤਾ ਨਹੀਂ ਗਾਣਾ ਉਹਨੇ ਲਿਖਿਆ ਜਾਂ ਉਹਨੂੰ ਕਿਸੇ ਨੇ ਲਿਖ ਕੇ ਦਿੱਤਾ ਹੈਗਾ ਹਨਾ। ਸੋ ਇਹਦੇ ਚ ਹੁਣ ਆ ਰਿਹਾ ਵੀ ਉਹਨੇ ਲਾਈਨਾਂ ਕੱਢ ਰਹੀਆਂ ਨੇ। ਪਰ ਅਸੀਂ ਰਣਜੀਤ ਬਾਵਾ ਵਰਗੇ ਜਿਹੜੇ ਸੁਹਿਰਦ ਗਾਇਕ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਕੋਈ ਵੀ ਗਾਣਾ ਇਸ ਤਰ੍ਹਾਂ ਗਾਉਣ ਤੋਂ ਬਾਅਦ ਜਿਹੜੀ ਇਤਿਹਾਸਕ ਤੱਥਾਂ ਦੀ ਪੜਚੋਲ ਜ਼ਰੂਰ ਕਰ ਲਿਆ ਕਰਨ ਤਾਂ ਕਿ ਕਿਸੇ ਦੀਆਂ ਭਾਵਨਾਵਾਂ ਨੇ ਇਹਦੇ ਨਾਲ ਖਾਲਸਾ ਪੰਥ ਦੀਆਂ ਭਾਵਨਾਵਾਂ ਵੀ ਜਿਹੜੀਆਂ ਜ਼ਖਮੀ ਹੋਈਆਂ ਨੇ। ਕਿਉਂਕਿ ਸਾਨੂੰ ਹਮੇਸ਼ਾ ਹੀ ਗੁਰੂ ਸਾਹਿਬ ਨੇ ਨਤਾਣਿਆਂ ਲਤਾੜਿਆਂ ਤੇ ਜ਼ਬਰ ਦਾ ਸ਼ਿਕਾਰ ਹੋਏ ਲੋਕਾਂ ਨਾਲ ਖੜਨ ਦਾ ਸੰਦੇਸ਼ ਦਿੱਤਾ ਔਰ ਅਸੀਂ ਹਮੇਸ਼ਾ ਹੀ ਜ਼ਬਰ ਦਾ ਸ਼ਿਕਾਰ ਹੋਏ ਲੋਕਾਂ ਨਾਲ ਖੜਨਾ ਤੇ ਜਾਬਰਾਂ ਦੇ ਖਿਲਾਫ ਆਵਾਜ਼ ਉਠਾਉਣੀ ਹੈ। ਸੋ ਉਸਨੇ ਸ਼ੇਰ ਸਿੰਘ ਰਾਣਾ ਨੇ ਇੱਕ ਜਾਬਰ ਬਣ ਕੇ ਇੱਕ ਉਸ ਔਰਤ ਦਾ ਕਤਲ ਕੀਤਾ ਜਿਹਨੇ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਸੀ ਉਹਨਾਂ ਨੂੰ ਲਲਕਾਰਿਆ ਔਰ ਸਮੇਂ ਦੇ ਸਿਸਟਮ ਨੂੰ ਲਲਕਾਰਿਆ। ਸੋ ਸਿੱਖੀ ਦਾ ਸਾਰਾ ਸਿਸਟਮ ਹੀ ਸਮੇਂ ਦੀਆਂ ਹਕੂਮਤਾਂ ਨੂੰ ਤੇ ਜਿਹੜੀਆਂ ਘਟੀਆ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਲਲਕਾਰਨ ਵਾਲਾ ਹੈ।
ਸੋ ਅਜਿਹੇ ਲੋਕਾਂ ਦੀਆਂ ਵਾਰਾਂ ਗਾਈਆਂ ਜਾਣੀਆਂ ਚਾਹੀਦੀਆਂ, ਨਾ ਕਿ ਜ਼ੁਲਮ ਕਰਨ ਵਾਲਿਆਂ ਦੀਆਂ ਵਾਰਾਂ ਗਾਈਆਂ ਜਾਣੀਆਂ ਚਾਹੀਦੀਆਂ। ਬਿਲਕੁਲ ਜੀ ਬਿਲकुल। ਸੋ ਇਹ ਸਾਰਾ ਜੋ ਵੀ ਹੈ, ਜਿਵੇਂ ਵੀ ਵਰਤਾਰਾ ਹੁੰਦਾ, ਜਿਹੜੇ ਲੇਖਕ ਨੇ ਜਾਂ ਫਿਰ ਗਾਉਣ ਵਾਲੇ ਨੇ, ਪੂਰੀ ਤਰ੍ਹਾਂ ਸੁਹਿਰਦਤਾ ਦੇ ਨਾਲ ਉਹਨਾਂ ਨੂੰ ਵੇਖ ਕੇ ਇਹ ਗੀਤ ਗਾਣੇ ਚਾਹੀਦੇ ਨੇ, ਕਿਉਂਕਿ ਜਜ਼ਬਾਤ ਜੁੜੇ ਹੁੰਦੇ ਨੇ ਲੋਕਾਂ ਦੇ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ, ਤਾਂ ਬਹੁਤ ਸਾਰੇ ਐਸੇ ਜਦੋਂ ਗੱਲਾਂ ਬਾਤਾਂ ਹੁੰਦੀਆਂ ਤੇ ਉਹਦੇ ਨਾਲ ਫਿਰ ਹਿਰਦੇ ਵੀ ਬਲੂੰਦਰੇ ਜਾਂਦੇ ਨੇ। ਵੈਸੇ ਰਣਜੀਤ ਬਾਵਾ ਜਾਂ ਉਹਨਾਂ ਦੇ ਨਾਲ ਦੇ ਸਾਥੀ ਕਲਾਕਾਰ ਬਹੁਤ ਸੁਹਿਰਦ ਨੇ, ਬੜੇ ਸਮਾਜ ਵਾਸਤੇ ਉਹਨਾਂ ਦੀ ਦੇਣ ਹੈਗੀ ਆ। ਸੋ ਇਸ ਗੱਲੋਂ ਅਸੀਂ ਉਹਨਾਂ ਦੀ ਜਿਹੜੀ ਹੈ ਐਪਰੀਸ਼ੀਏਟ ਵੀ ਉਹਨਾਂ ਨੂੰ ਕਰਦੇ ਆ। ਪਰ ਇਹਨਾਂ ਮਾਮਲਿਆਂ ਦੇ ਵਿੱਚ ਜਿਵੇਂ ਭਾਈ ਅਵਤਾਰ ਸਿੰਘ ਜੀ ਨੇ ਕਿਹਾ ਕਿ ਪੂਰੀ ਤਰ੍ਹਾਂ ਪੜਚੋਲ ਕਰਕੇ ਐਸੇ ਗੀਤ ਜਿਹੜੇ ਨੇ ਉਹ ਕੱਢਣੇ ਚਾਹੀਦੇ ਨੇ, ਤਾਂ ਕਿ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ। ਸੋ ਦੋਸਤੋ, ਇਹ ਸਨ ਪੱਤਰਕਾਰ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਸਾਰੇ ਹੀ ਜਿਹੜੇ ਮੁੱਦੇ ਸੀ ਉਹਨਾਂ ਨੂੰ ਬੜੀ ਸੁਹਿਰਦਤਾ ਦੇ ਨਾਲ ਜਿਹੜੀ ਹੈ ਹਰ ਗੱਲ ਦੇ ਉੱਤੇ ਚਾਨਣਾ ਪਾਇਆ, ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਤੇ ਕੀ ਜਿਹੜਾ ਵਾਪਰ ਰਿਹਾ ਸਾਡੇ ਆਲੇ ਦੁਆਲੇ। ਸੋ ਇਸ ਪ੍ਰੋਗਰਾਮ ਨੂੰ ਜੇਕਰ ਤੁਸੀਂ ਪਸੰਦ ਕੀਤਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। YouTube ਦੇ ਉੱਤੇ ਜਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ। Facebook ਦੇ ਉੱਤੇ ਸਾਡਾ ਪੇਜ ਜ਼ਰੂਰ ਲਾਈਕ ਕਰਿਓ। ਤੇ ਇਸੇ ਤੁਹਾਡੇ ਹੱਲਾਸ਼ੇਰੀ ਦੇ ਨਾਲ ਅਸੀਂ ਅਗਲੇ ਹਫਤੇ ਫਿਰ ਤੋਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।